ਕਿਹੜੇ ਲੋਕ ਯਾਦ ਆਉਂਦੇ ਨੇ ਜਿਹੜੇ ਇੱਥੋਂ ਗਏ ਨੇ? ਇੱਥੇ ਜਿਹੜੇ ਯਾਦ ਆਉਂਦੇ ਨੇ, ਇੱਕ ਤਾਂ ਸਾਡੀ ਬਲਾਦਰੀ ਦਾ ਉਹ ਵੀ ਸਿਵੀਆ ਸੀ, ਅਸੀਂ ਸਿਵੀਆ। ਅੱਛਾ ਸਰਜਾ ਸਿੰਘ ਸੀ, ਅੱਛਾ। ਉਹ ਫੌਜ ਖੜੇ ਇੱਥੇ ਹੋ ਗਿਆ ਸੀ। ਉਹਦੇ ਭਰਾ ਉੱਧਰ ਰੁੜ ਗਏ ਨੇ, ਸਰਜਾ ਸਿੰਘ ਦੇ, ਮੰਗਲ ਸਿੰਘ, ਚੰਨਣ ਸਿੰਘ, ਵੀਰ ਸਿੰਘ। ਅੱਛਾ। ਇਹ ਤਾਂ ਉੱਥੋਂ ਦੇ ਨੇ। ਤੇ ਇੱਥੋਂ ਦਾ ਜਿਹੜਾ ਨਾ ਉਹਦਾ ਨਾਂ ਇੱਕ ਨਾ ਕਪੂਰ ਸਿੰਘ ਹੈ। ਅੱਛਾ। ਉਹ ਕਪੂਰ ਸਿੰਘ ਉਹ ਵਿਆਹਿਆ ਸੀ ਇੱਥੇ ਸੂਰਤਾਬਾਦ। ਹਾਂਜੀ। ਉਹਦਾ ਬਾਬਾ ਨਾਨਕ ਸਿੰਘ ਜਿਹੜਾ ਉਹਦਾ ਕਪੂਰ ਦਾ ਚਾਚਾ ਸੀ। ਹਾਂਜੀ। ਤੇ ਸਾਡੇ ਪਿੰਡ ਜਿਹੜੇ ਖਤਰੇ ਸਨ, ਹਾਂਜੀ। ਮੈਂ ਆਪ ਇੱਕ ਸੂਟ ਕਿਸੇ ਲੁੱਟਣ ਗਿਆ। ਤੁਸੀਂ ਕੈਂਠਾ ਲੈਣਾ ਸੀ, ਉਹ ਦਿੰਦਾ ਨਹੀਂ ਸੀ। ਅੱਛਾ। ਕਿਹੜੇ ਖੱਤਰੀ ਕੋਲ? ਉਹ ਖੱਤਰੀ ਦੇ ਨਾਂ ਸੀ ਮੋਰ ਮੋਟਾ ਨਾਂ। ਮੋਰ ਮੋਟਾ। ਹਾਂ। ਅੱਛਾ। ਤੇ ਅਸਾਂ ਉਹਨੂੰ ਆਖਿਆ ਵੀ ਸਾਡਾ ਕੈਂਠਾ ਲੈ ਜਾ, ਭਈਆ 200 ਲੈ ਲਾ, 100 ਛੱਡ ਦੇ। ਅੱਛਾ। ਕੈਂਠਾ ਤੁਹਾਡਾ ਸੀ? ਕੈਂਠਾ ਸਾਡਾ। ਅੱਛਾ। ਗਹਿਣਾ ਪਾਇਆ ਸੀ। ਅੱਛਾ, ਗਹਿਣੇ ਪਾਇਆ ਸੀ। ਉਹਦਾ ਆਖਿਆ ਮੈਂ ਨਹੀਂ ਦੇਣਾ। ਤੁਹਾਨੂੰ ਜਿਹੜਾ ਦੇਸ਼ ਹੈ ਨਾ, ਹਾਂਜੀ, ਉਹਦੀ ਜਨਾਨੀ ਆਈ 6 ਮਹੀਨੇ। 6 ਮਹੀਨਿਆਂ ਬਾਅਦ? 6 ਮਹੀਨਿਆਂ ਬਾਅਦ। ਅੱਛਾ। ਨਾਲ ਮੈਂਟਰੀ ਲੈ ਕੇ ਉਹ ਤਰਾਏ ਭਾਂਡੇ ਪੱਟੇ। ਅੱਛਾ। ਅਸੀਂ ਕਹਿੰਦੇ ਨਾ ਤਰਾਏ ਭਾਂਡੇ ਪੱਟੇ। ਇੱਕ ਫੌਜਰੀ ਆਖਣਾ ਕੀ ਪਤਾ ਨਹੀਂ ਕਿੱਧਰ ਗਿਆ, ਉਹ ਲੈ ਗਈ ਉਹ ਵੀ ਆਪਣਾ ਸੋਨਾ ਸੀ ਵਿੱਚ। ਹਾਂ, ਪੈਸੇ ਸੀ ਉਹਨਾਂ। ਅੱਛਾ। ਅਸੀਂ ਆਹ ਗਰੀਬ ਸੀ, ਵੇਖ ਲੈ ਖੱਤਰੀ। ਹਾਂਜੀ। ਇਹ ਗਰੀਬ ਸੀ, ਕਿੱਡਿਆ ਹਾਰੇ ਰਾਜਦੇ ਨੇ ਸੋਣਾ ਨਾ। ਮਾਂ ਪਿਓ ਵੀ ਸਾਡੇ ਭੈਣਾਂ ਭਰਾ ਨੇ। ਅਸਾਂ ਕਹਿਣਾ ਦੇਸ਼ ਦਾ ਵਿਚਾਰਾ 6 ਧੀਆਂ ਜਵਾਨਾਂ। ਅੱਛਾ। ਪੁੱਤਰ ਨਿੱਕਾ, ਉਹ ਵੀ ਸ਼ੁਦਾ ਜਿਹਾ। ਰਾਮਾ ਖੱਤਰ ਬਣ ਰਿਹਾ, ਮੁਸਲਮਾਨ ਹੋ ਗਏ। ਉਹ ਬਾਅਦ ਵਿੱਚ ਫਿਰ ਟੁੱਟ ਗਿਆ। ਅੱਛਾ, ਬਾਅਦ ਚ ਚਲਾ ਗਿਆ ਸੀ। ਬਾਅਦ ਵਿੱਚ ਚਲਾ ਗਿਆ। ਸਹੀ ਹੋ ਗਿਆ। ਇੱਕ ਇੱਥੇ ਰਿਹਾ ਸੀ ਬਾਹਮਣ, ਤੀਰਥ ਨਾਂ ਸੀ ਉਹਦੇ। ਅੱਛਾ। ਉਹ ਉਸ ਕਿਲੇ ਖੁਦ ਹੁੰਦੇ ਸਨ। ਉਹ ਵੀ ਚਲਾ ਗਿਆ ਸੀ ਫਿਰ? ਉਹ ਵੀ ਫਿਰ ਬਾਅਦ ਵਿੱਚ ਚਲਾ ਗਿਆ। ਪਾਰਲਾ ਨਵਾਂ ਆਉਂਦੇ ਸਨ ਕਰਮਲਾਈ ਦਾ। ਇੱਕ ਇੱਥੇ ਸੀ, ਉਹ ਮੇਲੂਆਣਾ ਸੀ, ਉਹ ਬਲਾਦਰੀ ਦਾ। ਅੱਛਾ। ਜਿਹਨੂੰ ਗੌਰ ਕੀ ਜਾਂਦੇ ਆ। ਇੱਕ ਉਹ ਸੀ, ਉਹ ਨਾਰੇ ਬੰਨ੍ਹਦੇ ਸਨ ਭਾਵੇਂ। ਅੱਛਾ। ਡੇਰੇ ਤੇ ਉਹ ਖੂਹ ਵਗਦਾ ਸੀ, ਉਹ ਖੱਤਰੀਆਂ ਦਾ ਸੀ। ਅੱਛਾ। ਜਿੱਥੋਂ ਮੈਂ ਪਾਣੀ ਪੀਂਦਾ ਨਾ ਤੁਹਾਨੂੰ ਦੱਸਦਾ। ਇੱਕ ਖੂਹ ਵਗਦਾ ਸੀ, ਉਹਨੂੰ ਬੀਛੀਆਂ ਲਾਉਂਦੇ ਸਨ। ਸਹੀ ਹੋ ਗਿਆ। ਤੇ ਉਹ ਜੱਟਾਂ ਦਾ ਸੀ, ਉਹਦੇ ਪੱਤੀ ਆ ਜਾਂਦਾ। ਅੱਛਾ। ਉਹ ਤੋਂ ਅੱਗੇ ਜੀ ਅਸੀਂ ਪਿੰਡ ਪਹੁੰਚ ਚੁੱਕੇ ਹਾਂ ਤੇ ਇਹਨਾਂ ਵੀਰਾਂ ਕੋਲੋਂ ਪੁੱਛਿਆ, ਬਜ਼ੁਰਗਾਂ ਦਾ ਨਾਂ ਜੀ ਖਾਨ ਮੁਹੰਮਦ। ਹੁਣ ਅਸੀਂ ਉਹਨਾਂ ਵੱਲ ਜਾ ਰਹੇ ਹਾਂ। ਇਹ ਪਿੰਡ ਦਾ ਤੁਸੀਂ ਵੇਖ ਰਹੇ ਹੋ ਵਿਊ ਸਾਹਮਣੇ, ਨੱਥੂ ਸਿਵੀਏ ਦਾ। ਤੇ ਅਸੀਂ ਹੁਣ ਪਿੰਡ ਦੇ ਅੰਦਰ ਜਾ ਰਹੇ ਹਾਂ ਜੀ, ਤੇ ਤੁਹਾਨੂੰ ਦਿਖਾਉਂਦੇ ਹਾਂ ਤੇ ਉਹਨਾਂ ਬਜ਼ੁਰਗਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਬਜ਼ੁਰਗੋ, ਕੀ ਹਾਲ ਚਾਲ ਹੈ ਤੁਹਾਡਾ? ਸ਼ੁਕਰ ਹੈ ਅੱਲਾ ਦਾ। ਠੀਕ ਠਾਕ ਹੋ ਜੀ? ਹਾਂ। ਬਜ਼ੁਰਗੋ, ਤੁਹਾਡਾ ਨਾਮ ਕੀ ਹੈ? ਨਾਮ ਖਾਨ ਮੁਹੰਮਦ ਮੇਰਾ। ਅੱਛਾ, ਖਾਨ ਮੁਹੰਮਦ। ਯਾ। ਤੁਹਾਡੇ ਵਾਲਦ ਸਾਹਿਬ ਦਾ? ਮੁਹੰਮਦ ਯਾਦ। ਤੇ ਦਾਦਾ ਜੀ ਦਾ? ਦਾਦਾ ਜੀ ਦਾ ਅਤਰਦੀਨ। ਅਤਰਦੀਨ। ਕਿਹੜੀ ਬਰਾਦਰੀ ਆਪਣੀ? ਸਾਡੀ ਬਰਾਦਰੀ ਦਾ ਜ਼ਾਤ ਭੱਠੀ ਹੈ। ਅੱਛਾ। ਉਹ ਸਾਡੀ ਆਲ ਸਿਵੀਏ ਪਈ। ਅੱਛਾ, ਸਿਵੀਏ। ਬਜ਼ੁਰਗੋ, ਅੱਜ ਤੁਹਾਡੇ ਪਿੰਡ ਆਏ ਅਸੀਂ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣ। ਹਾਂਜੀ। ਇਹ ਜਿਹੜਾ ਨੱਥੂ ਸਿਵੀਆ ਪਿੰਡ ਹੈ ਜੀ, ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਨਾਲ ਇਹ ਸਾਡੇ ਪਿੰਡ ਚ ਨੇੜੇ ਕੇ ਫਤਿਹ ਕੇ ਪਿੰਡ ਹੈ। ਫਤਿਹ ਕੀ? ਆ ਦੱਖਣ ਇਲਾਮਾ। ਅੱਛਾ। ਤੇ ਚੜ੍ਹਦੀ ਇਲਾਮਾ ਸਾਡੀ ਬਰਾਦਰੀ ਦਾ ਪਿੰਡ ਹੈ। ਹਾਂਜੀ। ਸਿੱਖਾਂ ਦਾ।
ਅੱਛਾ ਜਫਰਾਬਾਦ। ਅੱਛਾ ਅੱਗੇ ਔਲਖਾਂ ਦੇ ਪਿੰਡ ਲੱਗ ਜਾਂਦੇ ਨੇ, ਫਿਰ ਤਰੇ ਚਾਰ ਇੱਥੇ। ਹਾਂਜੀ ਅੱਗੇ ਮੇਰਾ ਕੋਟ ਗੁਰਮੁਖ ਜਿਹੜਾ ਨੇ ਖੱਤਰੀਆਂ ਦਾ ਪਿੰਡ ਸਾਡੇ ਪਿੰਡ 'ਚ ਨਿਕਲ ਕੇ ਪਿਆ। ਅੱਛਾ ਪਰਾਂ ਨਾਲ ਚੱਬਾ ਸੰਧਮਾ। ਇਹਦਾ ਜ਼ਿਲ੍ਹਾ ਕਿਹੜਾ ਸੀ? ਇਹ ਜ਼ਿਲ੍ਹਾ ਗੁਜਰਾਂ ਵਾਲਾ। ਹਾਂ। ਤਹਿਸੀਲ ਵੀ ਨਸ਼ਹਿਰਾ। ਤਹਿਸੀਲ ਨਸ਼ਹਿਰਾ ਹੁਣ ਬਣੀ, ਅੱਗੇ ਨਹੀਂ ਸੀ। ਅੱਛਾ ਅੱਛਾ ਅੱਛਾ। ਦੇਖੋ ਅੱਜ ਅਸੀਂ ਐਸੇ ਪਿੰਡ ਦੇ ਮਤਲਬ ਤੁਹਾਡੇ ਕੋਲ ਗੱਲਾਂ ਬਾਤਾਂ ਪੁੱਛਣੀਆਂ। 47 ਤੋਂ ਪਹਿਲੇ ਇੱਥੇ ਕਿਹੜੇ ਕਿਹੜੇ ਲੋਕ ਰਹਿੰਦੇ ਸੀ? ਕਿਹੜੇ ਕਿਹੜੇ ਬਰਾਦਰੀਆਂ ਸੀ? ਇਸੇ ਉਹ ਸਨ ਖੱਤਰੀ ਸਨ, ਚੌਕੇ ਸਾਰੇ ਪਿੰਡ। ਅੱਛਾ ਖੱਤਰੀ ਬੜੇ ਸਨ ਇੱਥੇ। ਅੱਛਾ ਖੱਤਰੀ ਸਨ ਤੇ ਸਿੱਖ ਵੀ ਰਹਿੰਦੇ ਸੀ? ਸਿੱਖਾਂ ਦੇ ਉਹ ਦੋ ਘਰ ਸਨ। ਅੱਛਾ ਸਿੱਖਾਂ ਦੇ ਦੋ ਘਰ ਸੀ। ਇੱਕ ਤਾਂ ਤੁਹਾਨੂੰ ਦੱਸਿਆ ਨਾ, ਤੇ ਦੂਜਾ ਜੇ ਨਹੀਂ ਨਹੀਂ ਨਾਮ ਦੱਸੋ ਨਾ ਕਿਹੜੇ ਕਿਹੜੇ ਸੀ? ਇੱਕ ਚਾਚਾ ਖੇਵਾ ਸੀ ਇੱਕ ਤੇ, ਅੱਛਾ ਇੱਕ ਬਾਬਾ ਨਾਨਕ ਸਿੰਘ ਸੀ, ਹੂੰ ਤੇ ਕਪੂਰਾ ਉਹਦਾ ਭਤਰੀਆ ਸੀ। ਅੱਛਾ ਬਾਬਾ ਨਾਨਕ ਸਿੰਘ ਦੇ ਸਨ 4-5 ਪੁੱਤਰ। ਅੱਛਾ ਵੱਡੇ ਦਾ ਨਾਂ ਬੰਸਾ ਸੀ, ਹਾਂਜੀ ਨਿੱਕੇ ਦਾ ਨਾਂ ਬਲਕਾਰ ਸੀ, ਅੱਛਾ ਨਿੱਕੇ ਦਾ ਨਾਂ ਜੈਲੀ ਸੀ, ਅੱਛਾ ਜੈਲ ਸਿੰਘ। ਹੂੰ ਨਿੱਕੇ ਦਾ ਨਾਂ ਬੁਖਲ ਸਿੰਘ। ਅੱਛਾ ਅੱਛਾ ਇਹ ਬਾਬਾ ਨਾਨਕ ਸਿੰਘ ਦੇ ਪੁੱਤਰ ਸਨ। ਹੂੰ ਜਿਹੜਾ ਇੱਕ ਕਪੂਰਾ ਉਹ ਭਤਰੀਆ ਸੀ। ਅੱਛਾ ਭਤਰੀਆ ਸੀ। ਭਤਰੀਆ ਸੀ, ਉਹਦਾ ਪਿਓ ਪਹਿਲਾਂ ਮਰ ਗਿਆ ਸੀ। ਹੂੰ ਉਹਦੇ ਘਰ ਜਿਹੜੀ ਉਹਦੀ ਮਾਂ ਸੀ, ਉਹਦੇ ਨਾਲ ਉਹਦੇ ਤੇ ਚਾਚੇ ਦੇ ਬਾਬੇ ਭਾਈ ਜੀ। ਅੱਛਾ ਉਹਦੇ ਕਪੂਰੇ ਸਨ। ਇੱਥੇ ਸਾਡੇ ਹੁੰਦਿਆਂ 4 ਪੁੱਤਰ ਸਨ। ਅੱਛਾ ਸੂਰਤਾਂ ਬਾਅਦ ਵਿਆਹ ਆਇਆ ਸੀ ਕਪੂਰਾ। ਅੱਛਾ ਸੂਰਤਾਬਾਦ। ਹਾਂ ਸੂਰਤਾਂ ਬਾਅਦ ਸਾਡੇ ਨਾਲ। ਹਾਂਜੀ ਨਾਲ ਹੀ। ਉਹਦਾ ਵੱਡਾ ਪੁੱਤਰ ਜਿਹੜਾ ਉਹ ਮੇਰਾ ਹਾਣੀ ਸੀ। ਉਹਦਾ ਕੀ ਨਾਂ ਸੀ? ਉਹਦਾ ਨਾਮ ਮਲੂਕ ਸਿੰਘ ਸੀ। ਅੱਛਾ ਮਲੂਕ ਸਿੰਘ ਸੀ। ਯਾ ਇੱਥੇ ਸਿੱਖਾਂ ਦੇ ਤੁਸੀਂ ਦੱਸਿਆ 2 ਕੁ ਘਰ ਸੀ, ਤੇ ਜਿਹੜੇ ਖੱਤਰੀ ਰਹਿੰਦੇ ਸੀ ਉਹਨਾਂ ਦੇ ਕਿੰਨਾ ਘਰ ਸੀ ਇੱਥੇ? ਉਹਨਾਂ ਦੇ ਬੜੇ ਘਰ। ਪਿੰਡ ਜ਼ਿਆਦਾ ਖੱਤਰੀਆਂ ਦਾ ਸੀ? ਹਾਂ। ਤੇ ਮੁਸਲਮਾਨਾਂ ਦੇ ਕਿੰਨੇ ਘਰ ਸਨ? ਮੁਸਲਮਾਨਾਂ ਦੇ ਘਰ ਬੜੇ ਸਨ। ਹੂੰ ਆਏ ਸਨ ਨਿੱਕੇ ਨਿੱਕੇ ਖੱਤਰੀ ਫਿੱਟੇ ਬੜੇ ਸਨ ਇੱਥੇ। ਅੱਛਾ ਉਹਨਾਂ ਦੇ ਵਿੱਚੋਂ ਮਸ਼ਹੂਰ ਜਿਹੜੇ ਸੀ ਕੀ ਨਾਂ ਸੀ ਉਹਨਾਂ ਦੇ? ਉਹਨਾਂ ਦੇ ਇੱਕ ਦੇ ਨਾਂ ਤੇ ਹਵੇਲੀ ਖੱਤਰੀ ਦੇ ਪਿੰਡ ਹੀ ਵੱਖਰਾ ਕਰਾ ਗਿਆ ਸੀ ਆਪਣਾ। ਅੱਛਾ ਰਹਿੰਦਾ ਇੱਥੇ ਲੰਬਰਦਾਰੀ ਵਾਸਤੇ। ਹੂੰ ਉਹ ਪਿੰਡ ਲੰਬਰਦਾਰੀ ਵਾਸਤੇ ਕਰਾਇਆ ਸੀ। ਕਿਹੜਾ ਪਿੰਡ? ਆ ਕੋਟ ਗੁਰਮੁਖ ਕਰਾਇਆ, ਅੱਛਾ ਜਿਹਦਾ ਨਾਮ ਚੱਕ ਗੌਂਸੀਆ ਹੰਸ ਰਿਹਾ। ਅੱਛਾ ਅੱਛਾ ਮੈਂ ਲੰਬਰਦਾਰੀ ਸਾਨੂੰ ਲੱਭ ਜੇ ਲੰਬਰਦਾਰ ਇੱਕ ਸਿੱਖਾਂ ਕੋਲ, ਅੱਛਾ ਇੱਕ ਸਾਡੇ ਕੋਲ ਸੀ। ਉਸ ਲੰਬੜਦਾਰ ਦਾ ਕੀ ਨਾਂ ਸੀ? ਉਹ ਸਿੱਖ ਦਾ, ਹਾਂਜੀ ਉਹਦਾ ਨਾਂ ਕਪੂਰਾ ਤੁਹਾਨੂੰ ਦੱਸਿਆ ਨਹੀਂ? ਅੱਛਾ ਉਹ ਲੰਬੜਦਾਰ ਸੀ। ਉਹ ਲੰਬਰਦਾਰ ਸੀ। ਤੇ ਮੁਸਲਮਾਨਾਂ ਵਿੱਚੋਂ ਕਿਹੜਾ ਲੰਬੜਦਾਰ ਸੀ? ਮੁਸਲਮਾਨਾਂ ਚ ਚੌਧਰੀ ਮੁਹੰਮਦ ਯਾਦ। ਮੁਹੰਮਦ ਯਾਦ। ਹਾਂ। ਤੇ ਜਿਹੜੇ ਖੱਤਰੀ ਰਹਿੰਦੇ ਸੀ ਉਹਨਾਂ ਕੋਲ ਨਹੀਂ ਸੀ ਹੁੰਦੀ? ਨਹੀਂ ਖਤਰਿਆਂ ਨੂੰ ਆਰਡਰ ਨਹੀਂ ਸੀ। ਅੱਛਾ ਜ਼ਮੀਨ ਹੈ ਸੀ ਉਂਝ ਉਹਨਾਂ ਦੀ? ਬੜੀ ਜ਼ਮੀਨ ਇਹਨਾਂ ਦੇ ਲੜ ਲੱਸੇ ਪਾ ਹੂੰ ਇਹਨਾਂ ਬੜੀ ਜ਼ਮੀਨ ਲਈ। ਅੱਛਾ ਇਹਨਾਂ ਇੱਥੇ ਜਿਹੜੇ ਸਾਡੇ ਖਤਰੀ ਸਨ ਨਾ, ਹਾਂਜੀ ਇਹ ਸ਼ਾਹ ਕਮਾਈ ਕਰਦੇ ਹਨ। ਅੱਛਾ ਸ਼ਾਹ ਕਮਾਈ ਦਾ ਮਕਸਦ ਪਤਾ ਕੀ ਸੀ? ਹਾਂਜੀ ਮੈਂ ਵਿਆਜ ਤੇ ਦੇਸ਼ ਨਹੀਂ ਆਏ ਸੀ। ਹੂੰ ਇਹਨਾਂ ਜ਼ਮੀਨ ਗਿਰਿਆਣੇ ਵੀ ਲਈ ਸੀ, ਅੱਛਾ ਇਹਨਾਂ ਜ਼ਮੀਨ ਦਵੇਰੀ ਵੀ ਲਈ, ਇਹਨਾਂ ਜ਼ਮੀਨ ਮਾਂਗਟੀ ਵੀ ਲਈ, ਅੱਛਾ ਇਹਨਾਂ ਫੰਮੀ ਵੀ ਲਈ, ਇਹਨਾਂ ਬੜੇ ਚਿਰ ਖਾਨਗਾਹ ਵੀ ਇਹਨਾਂ ਜ਼ਮੀਨਾਂ ਲਈਆਂ ਹਨ ਖਤਰੀਆਂ। ਸਹੀ 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 ਸਹੀ। ਇਹ ਬੜੇ ਫਿੱਟੇ ਖਤਰੀ ਦਾ। ਤੇ ਮਕਾਨ ਇਹਨਾਂ ਦੇ ਕੱਚੇ ਸਨ ਕਿ ਪੱਕੇ? ਮਕਾਨ ਪੱਕੇ ਸਨ, ਅੱਛਾ ਪੱਕੇ ਸਨ। ਦੀਵਾਰਿਆਂ ਵਾਲੇ। ਆ ਤੇ ਸਿੱਖਾਂ ਦੇ ਜਿਹੜੇ ਸੀ ਮਕਾਨ? ਉਹਨਾਂ ਦਾ ਵੀ ਚਾਚਾ ਖੇਵਾ ਸਿੰਘ ਸੀ ਨਾ, ਹਾਂਜੀ ਉਹਦਾ ਮਕਾਨ ਤੇ ਸੀ ਕੱਚੇ, ਅਜੇ ਵੀ ਖੜਾ ਹੈ। ਅੱਛਾ ਜਿਹੜੇ ਸਨ ਨਾ ਦੂਜੇ, ਹਾਂਜੀ ਉਹਨਾਂ ਦੇ ਮਕਾਨ ਦੀਵਾਰਿਆਂ ਵਾਲੇ ਸਨ, ਅੱਛਾ ਤੇ ਉਹ ਇਹਨਾਂ ਹੁਣ ਟੈਪ ਹੈ। ਉਹਨਾਂ ਖਤਰੀਆਂ ਕੋਲ ਮੈਂ ਮੁੱਲ ਲਏ ਸਨ ਹੂੰ ਬਣੇ। ਬਜ਼ੁਰਗੋ ਇੱਥੇ ਸਕੂਲ ਹੈ ਸੀ ਇਸ ਪਿੰਡ ਦੇ ਵਿੱਚ ਉਸ ਆ ਵੇਲੇ? ਸਕੂਲ ਸੀ ਪੰਜਾਂ ਦਾ। ਪੜ੍ਹਦੇ ਰਹੇ ਹੋ ਤੁਸੀਂ? ਮੈਂ ਕੋਈ ਦੋ ਤੇ ਪੜ੍ਹਿਆ। ਅੱਛਾ ਤੁਹਾਡੇ ਨਾਲ ਕਿਹੜੇ ਕਿਹੜੇ ਬੱਚੇ ਪੜ੍ਹਦੇ ਹੁੰਦੇ ਸੀ? ਨਾਂ ਚੇਤਾ ਉਹਨਾਂ ਦਾ? ਉਹ ਜਵਾਂ ਜਾ ਹਾਂਜੀ ਉਹਨਾਂ ਜੋ ਮਲੂਕਾ ਇੱਕ ਪੜ੍ਹਦਾ ਸੀ, ਅੱਛਾ ਤੇ ਇੱਕ ਉਹ ਜਿਹੜਾ ਫਕੀਰਾ ਦਾ ਹੁੰਦਾ ਸੀ ਲੜੇ ਸਨ, ਅੱਛਾ ਉਹ ਹੀ ਦੋਵੇਂ ਸਨ। ਉਹ ਲੜਾਈ ਕਿੱਦਾਂ ਹੋਈ ਸੀ ਤੁਹਾਡੀ? ਉਹ ਮੱਝੀ ਇੱਧਰੋਂ ਲੈ ਜਾਂਦਾ ਸੀ, ਚੜਦੇ ਨੂੰ ਮੈਂ ਲਿਆਉਣੀ ਹਾਂ, ਚੜਦੇ ਨੂੰ ਹਾਂ ਉਹ ਲਿਜਾਣੀ ਹਾਂ ਲਾਂਦੇ ਨੂੰ। ਅੱਛਾ ਮੱਝੀ ਸਾਡੀਆਂ ਉੱਥੇ ਇਕੱਠੀਆਂ ਹੋਈਆਂ ਰੱਜ ਦੀ। ਹੂੰ ਇੱਥੇ ਆਈ ਦੀ ਜ਼ਮੀਨ ਪਈ ਹੁੰਦੀ ਸੀ ਉੱਥੇ। ਅੱਛਾ ਤੇ ਉੱਥੇ ਬਸ ਉੱਥੇ ਉਹਨਾਂ ਡੰਡਾ ਮਾਰਿਆ ਤੁਹਾਡੇ? ਡੰਡਾ ਦੀ ਨਿੱਕੀ ਛੋਟੀ ਜਿਹੀ ਪੈੜੀ ਜੀ, ਅੱਛਾ ਉਹਦੀ ਖੂੰਗੀ ਲੱਗ ਗਈ ਮੈਨੂੰ। ਅੱਛਾ ਅਰੇ ਇੱਥੇ ਪਾ ਉਹ ਸਾਡਾ ਸਲੋਕ ਵੀ ਸੀ, ਭਾਵੇਂ ਸਾਡੀ ਇਕੱਠੀ ਸੀ ਜ਼ਮੀਨਾਂ में। ਅੱਛਾ ਸਹੀ ਹੋ ਗਿਆ। ਤੇ ਹੋਰ ਕੋਈ ਖਤਰਿਆਂ ਦੇ ਨਾਂ ਚੇਤਾ ਨੇ? ਖਤਰੀਆਂ ਦੇ ਨਾਮ? ਹਾਂਜੀ ਆਹੋ ਉਹ ਦੱਸਿਓ।
ਖਸਰੇ ਨਾਂ ਜਿਹੜਾ ਇੱਕ ਸੀ ਉਹਨੇ ਚੌਧਰੀ ਸੀ, ਉਹਦੇ ਨਾਂ ਸੀ ਬਨਾਰਸੀ। ਬਨਾਰਸੀ। ਬਨਾਰਸੀ ਅੱਛਾ। ਉਹਦੇ ਪਿਓ ਦਾ ਨਾਂ ਨਹੀਂ ਮੈਨੂੰ ਆਉਂਦਾ। ਹੂੰ। ਤੇ ਇੱਕ ਦੇ ਨਾਂ ਬਿਹਾਰੀ ਮੋਟਾ ਹੁੰਦਾ ਤੇ ਇੱਕ ਦਿਨ ਮਾੜਾ। ਬਿਹਾਰੀ ਮੋਟਾ। ਹਾਂ। ਅੱਛਾ। ਦੁਕਾਨਾਂ ਵੀ ਬਣਾਈਆਂ ਸੀ ਇਹਨਾਂ ਲੋਕਾਂ ਨੇ? ਦੁਕਾਨਾਂ ਬਣਾਈਆਂ। ਦੁਕਾਨ ਕਿਹੜੇ ਕਿਹੜੇ ਖੱਤਰੀ ਨੇ ਬਣਾਈ ਸੀ? ਦੁਕਾਨ ਇੱਕ ਤਾਂ ਬਣਾਈ ਸੀ ਦੇਸ। ਅੱਛਾ। ਦੇਸ ਦੇ ਪਿਓ ਦਾ ਨਾਂ ਸੀ ਕਿਸ਼ਨ ਦਿਆਲ। ਅੱਛਾ। ਰਾਮੇ ਦਾ ਪਿਓ ਸੀ, ਉਹਦੀ ਦੁਕਾਨ ਪਾਈ, ਉਹਦੇ ਪਿਓ ਦਾ ਨਾਂ ਕਿਸ਼ਨ ਦਿਆਲ ਸੀ। ਹੂੰ। ਇੱਕ ਸੀਤੇ ਸੀ ਉਹਦਾ ਨਾਂ ਦਾ, ਉਹਦਾ ਨਾਂ ਵੀ ਕਿਸ਼ਨ ਦਿਆਲ ਸੀ। ਅੱਛਾ 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 ਤੇ ਇਹਨਾਂ ਦੀ ਹਵੇਲੀ ਆ ਇੱਥੇ ਹੁੰਦੀ ਸੀ। ਅੱਛਾ, ਇੱਥੇ ਹੁੰਦੀ ਆ ਜਿਹੜਾ ਸਾਡਾ ਮਕਾਨ ਨਹੀਂ ਮੇਰੇ ਭਤੀਜੇ ਦਾ, ਹਾਂਜੀ। ਆ ਬੂਟੇ ਵਾਲਾ ਅੱਛਾ। ਇੱਥੇ ਪਰ ਸਾਡਾ ਮਕਾਨ ਸੀ ਚਵਾਰੇ ਵਾਲਾ। ਸਹੀ ਸਹੀ ਸਹੀ। ਅੱਛਾ ਬਜ਼ੁਰਗੋ, ਉਦੋਂ ਸਿੱਖਾਂ ਨਾਲ ਤੇ ਹਿੰਦੂ ਕਿੱਦਾਂ ਦਾ ਸੀ ਮੁਸਲਮਾਨਾਂ ਦਾ? ਇੱਥੇ ਨਾ ਸਾਡੀ ਬਰਾਦਰੀ ਸੀ, ਉਹ ਤੇ ਉਹਨਾਂ ਦੀ ਚੋਂ ਸਿੱਖਾਂ ਦੀ ਚੋਂ। ਹਾਂਜੀ। ਅਸੀਂ ਉਸ ਬਰਾਦਰੀ ਨੂੰ ਸਾਧਨੇ ਆ ਬਲੰਦ ਕੀ। ਅੱਛਾ। ਇੱਕ ਚਰਜੀਲਾ में ਬਰਾਦਰੀ ਹੈ ਜੱਟਾਂ ਦੇ, ਉਹਨੂੰ ਸਾਧਨੇ ਆ ਗੌਰ ਕੀ। ਅੱਛਾ। ਸਾਡੀ ਜਿਹੜੀ ਬਰਾਦਰੀ ਹੈ, ਸਾਡੀ ਬਰਾਦਰੀ ਨੂੰ ਸਾਧਦੇ ਨੇ ਲੰਬੜਾ ਨੂੰ ਮਾਈ ਕੀ। ਅੱਛਾ। ਇਹ ਤਰ੍ਹਾਂ ਬਰਾਦਰੀਆਂ ਸਾਡੇ ਪਿੰਡ ਦੀਆਂ। ਇਹ ਅੱਲਾ ਪਈਆਂ ਸੀ ਤੁਹਾਡੀਆਂ? ਅੱਲਾ ਜੱਟਾਂ ਦੀਆਂ ਪਈਆਂ ਨਾ ਪਾ। ਅੱਛਾ। ਉਹ ਨਾ ਐਸਾ ਉਹਨਾਂ ਦੀ ਬਰਾਦਰੀ ਸੀ। ਹੂੰ। ਮਾਈ ਸਾਡੀ ਬਰਾਦਰੀ ਨਹੀਂ ਸੀ, ਖੱਤਰੀ ਉਹਨਾਂ ਦੀ ਸੀ। ਅੱਛਾ। ਸਾਡੀ ਜੇ ਇੱਕ ਘਰ ਸੀ ਜਿਹੜਾ ਤੁਹਾਨੂੰ ਦੱਸਿਆ, ਇਹ ਰਾਮਾ ਤੇ ਦੇਸ ਤੇ ਸੀਤਾ ਤੇ ਕਿਸ਼ਨ ਦਿਆਲ ਦੇ ਪੁੱਤਰ ਸਨ। ਅੱਛਾ ਅੱਛਾ। ਤੇ ਇੱਥੇ ਮੇਲਾ ਸ਼ੇਲਾ ਲੱਗਦਾ ਸੀ? ਆ ਮੇਲਾ ਸੰਗ ਲੱਗਦਾ ਹੁੰਦਾ। ਕਿੱਥੇ ਲੱਗਦਾ ਸੀ? ਇੱਥੇ ਲੰਘਦਾ ਕੀ ਕੁਛ ਹੁੰਦਾ ਸੀ ਮੇਲੇ 'ਚ ਉਦੋਂ? ਘੋੜੀਆਂ ਭਜਦੀਆਂ ਹੁੰਦੀਆਂ ਹਨ, ਅੱਛਾ, ਕਬੱਡੀ ਵੀ ਹੁੰਦੀ ਸੀ? ਕਬੱਡੀ ਹੁੰਦੀ ਸੀ। ਪਿੰਡ ਦੇ ਵਿੱਚ ਕੋਈ ਮਸ਼ਹੂਰ ਪਹਿਲਵਾਨ ਹੋਇਆ ਤੁਹਾਡੇ ਪਿੰਡ ਦਾ? ਉਹ ਜੈਲੀ, ਉਹਦਾ ਨਾਂ ਸੀ ਜੈਲ ਸਿੰਘ। ਅੱਛਾ, ਉਹ ਖੱਤਰੀਆਂ ਦਾ ਸੀ? ਸਿੱਖ ਸੀ ਉਹ, ਅੱਛਾ, ਸਿੱਖ ਸੀ। ਵਾਹਵਾ ਮਸ਼ਹੂਰ ਸੀ। ਬਾਬਾ ਮਸ਼ਹੂਰ। ਇੱਕ ਉਹਦਾ ਹੋਰ ਸੀ ਉਸਤਾਦ, ਹੂੰ। ਉਹ 5 ਗਰਾਈਆਂ ਸੀ ਮੁੰਡਾ, ਚੰਗਾ ਸਿੱਖ ਬੋਲਦਾ ਸੀ। ਅੱਛਾ, ਉਹ ਵੀ ਸਿੱਖ ਸੀ? ਹਾਂ। ਸਹੀ ਹੋ ਗਿਆ। ਆਪਸ 'ਚ ਇਹਦਾ ਮਤਲਬ ਸਲੂਕ ਸੀ ਤੁਹਾਡਾ ਸਾਰਿਆਂ ਦਾ? ਉਹ ਨਾ ਸਿੱਖਾਂ ਦੇ ਘਰ ਨਾਲ ਤਾਂ ਸਾਡਾ ਸਲੂਕ ਹੀ ਚੋਖਾ ਸੀ। ਅੱਛਾ, ਸਿੱਖਾਂ ਦਾ ਤੁਹਾਡਾ ਸਲੂਕ ਸੀ? ਚੋਖਾ ਸਲੂਕ। ਹੂੰ। ਉਹ ਮਾਮਲਾ ਲੈਂਦਾ ਹਾਂ ਤੇ ਅਸੀਂ ਵੀ ਲੈਂਦਾ ਹਾਂ, ਵਾਰੀ ਮੈਂ ਭਾਵੇਂ ਕਿਹੜਾ ਤਾਰ ਆਉਂਦੇ ਹਾਂ। ਅੱਛਾ। ਮਗਰ ਉਹ ਆਇਆ ਕਿ ਰਾਜਪੂਤ ਆ, ਹੂੰ। ਅਸੀਂ ਉਹ ਦੋਨੋਂ ਵਰਤੋਂ ਦੇ ਨਾਲ ਲੱਗੇ ਕਰਨਾ। ਉਹ ਮਾਮਲਾ ਲੈ ਗਿਆ, ਆਪਣੇ ਨਾਂ ਤਾਰ ਆਇਆ, ਸਾਡਾ ਵਿੱਚ ਛੱਡ ਆਇਆ। ਅੱਛਾ। ਉਹ ਬੜੇ ਬੜੇ ਸੱਚੀ ਪਾਇਆ, ਬੜੇ ਲੜੇ। ਹੂੰ। ਉਸ ਤੋਂ ਬਾਅਦ ਮਾਮਲਾ ਲਿਆ ਮਾਰ। ਅੱਛਾ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ, ਹਾਂਜੀ। ਤੁਹਾਡੇ ਲੋਕਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਯਾਰ ਹੁਣ ਸਿੱਖਾਂ ਨੇ ਇੱਥੋਂ ਟੁਰ ਜਾਣਾ, ਤੇ ਉਹ ਲੋਕ ਕਿੱਦਾਂ ਇੱਥੋਂ ਗਏ, ਉਹਦੇ ਬਾਰੇ ਕਹਾਣੀ ਸੁਣਾਓ। ਉਹ ਚਵਾਰਿਆਂ ਚੱਲ ਜਾਂਦੀਆਂ ਹਨ ਬੀਬੀਆਂ ਉਹਨਾਂ ਦੀਆਂ। ਅੱਛਾ। ਉਹ ਇੱਧਰ ਨੂੰ ਹਾਫਸਾ ਬਾਦ ਕੇ ਅੱਗ ਲੱਗੀ ਸੀ। ਅੱਛਾ। ਜਿਸ ਮੈਂ ਆਪਣੀ ਗੱਲ ਕਰਨਾ, ਜਿਸ ਮੈਨੂੰ ਪਤਾ। ਹਾਂਜੀ। ਉਹ ਵੇਖਣ ਨਾ ਆਖਣੇ ਤੇ ਅੱਗ ਲੱਗੀ। ਅੱਛਾ। ਇੱਧਰ ਅੱਗ ਲੱਗੀ। ਹੂੰ। ਇੱਕ ਸਾਡਾ ਮਾਮਾ ਹੁੰਦਾ ਸੀ ਅੱਜ ਕੱਲ੍ਹ, ਜਿਹਦਾ ਪੋਤਰਾ ਹੈ ਮੁਦੱਸਰ ਨਾਰਾ। ਅੱਛਾ। ਸ਼ਹਿਰ ਹੈ ਕਹਿੰਦੇ। ਅੱਛਾ ਅੱਛਾ। ਉਹ ਸਾਡੇ ਮਾਮੇ ਦੇ 6 ਪੁੱਤਰ ਸਨ। ਅੱਛਾ। ਸਮਝ ਆਈਏ? ਹੂੰ। ਉਹ ਜਿਹੜਾ ਨਿੱਕੇ ਤੋਂ ਵੱਡਾ ਨਾ, ਉਹਦਾ ਪੁੱਤਰ ਹੈ, ਉਹਦਾ ਉਹ ਮੁਦੱਸਰ ਹੈ। ਅੱਛਾ। ਜਿਹੜਾ ਐਮਐਨ ਹੁੰਦਾ ਵਾ ਕਿੰਨੇ ਸਾਲਾਂ ਦਾ। ਹਾਂਜੀ। ਜਾਣਦੇ ਹੋਣੇ ਮਾੜੇ। ਹਾਂਜੀ, ਉਹ ਇਹ ਉਹਨਾਂ ਦਾ ਪਿੰਡ ਹੈ ਨਾਰੇ ਦਾ? ਹਾਂ, ਨਾਰੇ ਦਾ। ਸਹੀ ਸਹੀ ਸਹੀ। ਉਹ ਗਿਆ ਹੱਜ ਤੇ, ਅਗਲੇ ਦਿਨ ਮੈਨੂੰ ਮਿਲ ਕੇ ਗਿਆ। ਹੂੰ। ਹਾਜੀ ਸੁਲਤਾਨ ਅੱਛਾ ਅੱਛਾ। ਉਂਗਰੇ ਤੇ ਗਿਆ। ਸਹੀ। ਚੌਥੇ ਪੰਜਵੇਂ ਉਂਗਰੇ ਤੇ ਗਿਆ। ਹੂੰ। ਅੱਜ ਵੀ ਦੌਰਾ ਕੀਤਾ ਸੀ। ਸਹੀ। ਤੇ ਉਹਨੂੰ ਬੜੀ ਖੈਰ ਲੱਗਦੀ। ਹੂੰ। ਆਹ ਘਰ ਦਾ ਇੱਥੇ ਨਾਲ। ਸਹੀ। ਤੇ ਦੂਜੇ ਇੱਥੇ ਨੇ ਜਿਹੜੇ ਉਹ ਸਾਡੇ ਭਤਰੀਏ ਨੇ। ਜੀ ਜੀ। ਭਰਾ ਦੂਜੇ ਸਾਰੇ ਫੌਤ ਹੋ ਗਏ ਨੇ ਉੱਥੇ ਬਾਹਰ। ਹੂੰ। ਪੰਜੇ। ਸਹੀ। ਮੇਰਾ ਜੋ ਵੱਡਾ ਭਰਾ ਜਿਹੜਾ ਸੀ, ਫੌਤ ਹੋ ਗਿਆ। ਹੂੰ। ਉਹਦੇ 5 ਪੁੱਤਰ ਨੇ ਤੇ ਕੋਈ 15-16 ਪੋਤਰੇ ਸੀ, ਅੱਗੋਂ ਪੜੋਸਰੇ ਵੀ ਸੀ। ਅੱਛਾ ਅੱਛਾ। ਜਦੋਂ ਅੱਗ ਲੱਗੀ ਇਧਰ ਹਫਜ਼ਾਬਾਦ ਵੱਲ? ਹਾਂ। ਉਹ ਨਾ ਆਂਝਾ ਨਹੀਂ ਕਰਨ। ਕੌਣ? ਬੀਬੀਆਂ ਉਹਨਾਂ ਦੀਆਂ? ਹਾਂ, ਕੋਠਿਆਂ ਤੇ। ਅੱਛਾ। ਉਹ ਸਾਨੂੰ ਦੇਖਦੀਆਂ ਨਹੀਂ ਸੀ ਪੈਰਦੀਆਂ ਫਿਰ। ਹੂੰ। ਅਸੀਂ ਆਖਿਆ ਇਹਨੂੰ ਕੀ ਹੈ। ਉਹ ਹੌਲੀ ਹੌਲੀ ਫਿਰ ਸਾਨੂੰ ਧਿਆਨ ਮਾਰਿਆ, ਇੱਧਰ ਵੇਖਦੀਆਂ ਨੇ। ਅੱਛਾ। ਉਹ ਨਾ ਫਿਰ ਇੱਥੇ ਹੱਥ ਮਾਰਨ ਆਨੀ ਘਰ ਮਾਰ ਜਾਂਦੀਆਂ ਜਿਵੇਂ ਵਾਧਾ ਘਟਾ ਦਾ। ਹੂੰ। ਉਹ ਉੱਥੇ ਪਤਾ ਲੱਗਾ ਤਾਂ ਫਿਰ ਉਹ ਜਿਹੜਾ ਮਾਮਾ ਸਾਡਾ ਹੈ ਨਾ, ਹਾਂਜੀ। ਇੱਥੇ ਘੇਰਾ, ਉਹਨੂੰ ਮਾੜਵਾ ਹੀਰਾ ਹੁੰਦਾ ਸਾਡਾ। ਮਾੜਵਾ ਹੀਰਾ? ਮਾੜਵਾ ਹੀਰਾ। ਅੱਛਾ।
ਉਹਦੀਆਂ ਧੀਆਂ ਵਿਆਹੀਆਂ ਹਨ, ਦੋ ਅੰਬਰਸਰ ਧੀਆਂ, ਇਸ ਪੁੱਤਰ ਕੋਈ ਨਹੀਂ। ਅੱਛਾ। ਉਹ ਸਨ ਦੋ ਭਰਾ ਹੂੰ। ਹੀਰੇ ਦੀ। ਅੱਛਾ। ਉਹਨਾਂ ਦੀ ਜ਼ਮੀਨ ਸੀ 14 ਕਿੱਲੇ ਦੋ ਭਰਾਵਾਂ। ਅੱਛਾ। ਉਹ ਜਦੋਂ ਵੇਚ ਕੇ ਤੇ ਉਹਦੇ ਕੋਲ ਰੇਡੀਓ ਉਸ ਹੁੰਦਾ ਸੀ ਪਹਿਲਾਂ, ਸਾਡਾ ਪਿਓ ਦੱਸਦਾ ਸੀ। ਅੱਛਾ। ਆਹੇ ਰੇਡੀਓ ਕਿਸੇ ਕੋਲ ਨਹੀਂ ਸੀ, ਹੂੰ ਹੂੰ। ਉਹਦੇ ਕੋਲ ਰੇਡੀਓ ਹੁੰਦਾ ਸੀ। ਸਹੀ। ਉਹ ਇਹਨਾਂ ਲੋਕਾਂ ਨਾਲ ਇਹ ਟੁੱਟ ਜਾਣਾ ਹੈ ਹੂੰ ਹੂੰ। ਹਿੰਦੂਆਂ ਨੂੰ। ਅੱਛਾ। ਉਹ ਜ਼ਮੀਨ ਵਿੱਚ ਸੀ, ਉਹ ਸਾਡੇ ਮਾਮੇ ਲਈ। ਹੂੰ ਹੂੰ। ਉਦੋਂ ਖਰ 100 ਤੋਂ 200 ਤੋਂ ਕਿੱਲਾ, ਅੱਛਾ। ਤੇ ਉਹ 7 ਕਿੱਲੇ ਹੂੰ ਹੂੰ। ਉਹ ਮਾਮਾ ਸਾਡੇ ਦੇ ਲਈ। ਮਾਮਾ ਸਾਡਾ ਧਾਰੋ ਵੀ ਹੁੰਦਾ ਸੀ ਪਹਿਲਾਂ, ਅੱਛਾ ਅੱਛਾ। ਫਿਰ ਇੱਥੇ ਆ ਗਿਆ ਆ ਲੈਂਦੇ। ਅੱਛਾ, ਉਹਨਾਂ ਜ਼ਮੀਨ ਲਈ ਉਹਨਾਂ ਦੀ। ਹਾਂ, ਉਹ ਇੱਕ ਭਰਾ ਹੀ ਵੇਚ ਗਿਆ, ਦੇਖਦੀ ਰਹੇ। ਅੱਛਾ। ਉਹ ਅਜੇ ਵੀ ਮੈਂ ਵੇਖਦਾ ਜਿਸ ਪੈਸੇ ਬੰਦ ਰਹਿਣਾ ਅੱਛਾ ਅੱਛਾ। ਲੋਕ ਨਾਲ ਅਸੀਂ ਬੰਦਾ ਵਿਗਾ, ਸਾਡਾ ਵੀ ਹਿੱਸਾ ਸੀ ਉਹਨਾਂ ਨਾਲ। ਅੱਛਾ। ਅਸੀਂ ਵਿਗਾ ਬੰਦੇ ਸਾਂ, ਤੇ ਉਹ ਦੋ ਗਣੇ ਮਾਮਾ ਸਾਡਾ ਬੰਦਾ ਸੀ, ਤੇ ਦੋ ਗਣੇ ਇੱਥੇ ਦਰਜੀ ਹੁੰਦੇ ਹਨ, ਉਹ 21 ਦੇ ਉਹ ਬੰਦੇ ਹੁੰਦੇ ਹਨ। ਅੱਛਾ। ਇੱਥੇ ਨਾਲ ਖੂਹ ਤੇ ਲੱਗਦੀ, ਹੂੰ ਹੂੰ। ਇੱਥੇ ਖੂਹ ਹੁੰਦਾ ਸੀ ਇੱਥੇ। ਸਹੀ। ਪਿੰਡ ਦੇ ਵਿੱਚ ਵੀ ਖੂਹ ਹੈ ਸਨ? ਆਹ ਖੂਹ ਸਾਡੇ ਇੱਥੇ ਵਾਹਵਾ ਸਨ। ਕੀ ਨਾਂ ਸੀ ਖੂਹਾਂ ਦੇ? ਇਹ ਸਾਡੇ ਖੂਹ ਦੇ ਸਾਦੇ ਹਨ ਲਾਂਦਾ। ਅੱਛਾ। ਇਹਦੇ ਨਾਲ ਇੱਕ ਚੜ੍ਹਦੀ ਲਾਮੇ ਸੀ, ਅੱਛਾ। ਸੜਕੋਂ ਚੜ੍ਹਦੇ ਚੱਬਣ ਜਾਂਦੀ ਜਿਹੜੀ, ਹੂੰ। ਉਹਦਾ ਨਾਂ ਬੋਏ ਵਾਲਾ ਸੀ। ਅੱਛਾ। ਤੇ ਸਿੱਖਾਂ ਦੇ ਖੂਹਾਂ ਦਾ ਨਾਂ ਕੀ ਸੀ? ਤਾਂ ਦੱਸ ਸੀ ਜਿਵੇਂ ਸਾਰਿਆਂ ਦਾ ਦੱਸਣਾ। ਅੱਛਾ। ਉਹ ਤੋਂ ਅੱਗੇ ਪਿੰਡੋਂ ਉਹ ਲਾਮੇ ਸੀ, ਉਹਦਾ ਨਾਂ ਕਿੰਗਰਿਆਂ ਵਾਲਾ ਸੀ, ਅੱਛਾ। ਉਹ ਉਸ ਪੱਤੇ ਦਾ ਸੀ। ਹੂੰ ਹੂੰ। ਇੱਧਰ ਇੱਕ ਖੂਹ ਸੀ, ਉਹ ਵੀ ਉਹ ਸਿੱਖਾਂ ਦੇ ਸੀ ਤੇ ਹਿੰਦੂਆਂ ਦਾ ਰਲਿਆ। ਉਦੋਂ ਇੱਕ ਭਰਾ ਸਿੱਖ ਸੀ, ਚਾਚੇ ਅੱਛਾ। ਬਾਬੇ ਦੇ ਸਨ, ਇੱਕ ਸਿੱਖ ਹਿੰਦੂ ਸੀ, ਹੂੰ। ਉਹਦਾ ਨਾਮ ਮੇਜ਼ਿਆਣਾ ਸੀ। ਅੱਛਾ। ਉਹ ਵੀ ਵਗਦਾ, ਜਿਹੜੇ ਵਗਦੇ ਉਹ ਦੱਸਣਾ ਤੁਹਾਨੂੰ। ਸਹੀ। ਅੱਛਾ। ਉਹ ਨਾਰੋਂ ਪਾੜੇ ਖੂਹ ਸੀ, ਉਹਨੂੰ ਨਵਾਂ ਭੱਟੀਆਂ ਵਾਲਾ ਸੱਦਦੇ ਸਨ। ਅੱਛਾ। ਉਹ ਉੱਥੇ ਵੀ ਤੀਜਾ ਹਿੱਸਾ ਖੱਤਰੀਆਂ ਦਾ ਸੀ, ਹੂੰ। ਤੀਜਾ ਹਿੱਸਾ ਸਾਡਾ ਵੀ ਦੋ ਖੱਤਰੀਆਂ ਦਾ ਸਨ। ਅੱਛਾ। ਉਹ ਤੋਂ ਅੱਗੇ ਨਾਰੋਂ ਪਾੜੇ ਖੂਹ ਸੀ, ਹੂੰ ਹੂੰ। ਉਹਦੇ ਚ ਜੱਟਾਂ ਦੇ ਸੀ, ਉਹ ਉੱਥੇ ਨੇ ਜਿਹੜੇ ਵਾਸਤੇ ਨੇ, ਅੱਛਾ। ਉਹ ਵੀ ਖੂਹ ਵਗਦਾ ਸੀ ਉਹਦਾ। ਹੂੰ ਹੂੰ ਹੂੰ। ਇੱਕ ਹੋਰ ਸੀ ਇੱਥੇ, ਉਹ ਬਰਾਦਰੀ ਦਾ ਸੀ, ਉਹ ਨਾਰੋਂ ਪਾ ਸਿੱਧਾ ਪੁੱਲ ਨੂੰ ਇੱਥੋਂ ਚੜ੍ਹਦੇ, ਅੱਛਾ। ਉਹਨੂੰ ਵੀ ਨਵਾਂ ਹੀ ਸਾਦੇ ਹਨ। ਸਹੀ ਹੋ ਗਿਆ। ਉਹਨੂੰ ਵੀ ਪਾੜਲਾ ਨਵਾਂ ਆਉਂਦੇ ਸਨ, ਕਰਮਲਾਈ ਦਾ। ਹੂੰ ਹੂੰ ਹੂੰ। ਇੱਕ ਇੱਥੇ ਸੀ, ਉਹ ਮੇਲੂਆਣਾ ਸੀ, ਉਹ ਉਸ ਬਰਾਦਰੀ ਦਾ, ਅੱਛਾ। ਜਿਹਨੂੰ ਗੌੜ ਕੇ ਜਾਂਦੇ ਆ। ਹੂੰ ਹੂੰ। ਇੱਕ ਉਹ ਸੀ, ਉਹ ਨਾੜੇ ਬੰਨ੍ਹਦੇ ਸਨ ਭਾਵੇਂ, ਅੱਛਾ। ਡੇਰੇ ਤੇ ਉਹ ਖੂਹ ਵਗਦਾ ਸੀ, ਉਹ ਖੱਤਰੀਆਂ ਦਾ ਸੀ। ਅੱਛਾ। ਜਿੱਥੋਂ ਮੈਂ ਪਾਣੀ ਪੀਂਦਾ ਨਾ ਤਾਂ ਜਾਣਦਾ। ਹੂੰ ਹੂੰ। ਇੱਕ ਖੂਹ ਵਗਦਾ ਸੀ, ਉਹਨੂੰ ਬੀਛਿਆਂ ਵਾਲਾ ਆਉਂਦੇ ਸਨ। ਸਹੀ ਹੋ ਗਿਆ। ਤੇ ਉਹ ਜੱਟਾਂ ਦਾ ਸੀ, ਉਹ ਉਧਰਲੀ ਪੱਤੀ ਵਾਲਿਆਂ ਦਾ। ਅੱਛਾ। ਉਹ ਤੋਂ ਅੱਗੇ ਇੱਥੇ ਇੱਕ ਬੂਟੇ ਦਾ ਖੂਹ ਸਾਦੇ ਥਾਂ ਸੀ, ਅੱਛਾ। ਉਹ ਲਵਾਇਆ ਹੀ, ਉਹ ਸੀ ਮੇਰੀ ਸੰਭਾਲ ਲੱਗਾ। ਹੂੰ 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 ਹੂੰ। ਪਾਣੀ ਨਹੀਂ ਸੀ ਦਿੰਦਾ ਪਹਿਲੇ ਦਿਨ। ਚੰਗੇ ਜ਼ਿਆਦਾ ਖੂਹ ਸਨ ਤੁਹਾਡੇ ਪਿੰਡ ਦੇ? ਤੇ ਇੱਕ ਪਰਾਂ ਸੀ ਖੂਹ, ਉੱਥੇ ਬਾਹਮਣ ਹੁੰਦੇ ਸਨ, ਜੱਟ ਸਨ, ਅੱਛਾ। ਉਹਨੂੰ ਕਿਲਾ ਖੂਹ ਆਉਂਦੇ ਸਨ, ਅਜੇ ਵੀ ਉਹਦਾ ਨਾਂ ਆਵਾਜ਼ ਕਿਲ੍ਹਾ ਅੱਛਾ। ਸਹੀ ਹੋ ਗਿਆ। ਹੁਣ ਇਹਨਾਂ ਖੂਹਾਂ ਵਿੱਚੋਂ ਕੋਈ ਖੂਹ ਹੈਗਾ? ਹੁਣ ਐਸੇ ਹਾਂਜੀ। ਕਿ ਪੂਰ ਦਿੱਤੇ ਨੇ ਸਾਰੇ? ਨਹੀਂ ਪੁੱਛਿਆ ਕਿ ਹਾਂਜੀ। ਸਾਰੇ ਪੂਰੇ ਗਏ। ਅੱਛਾ, ਪੂਰੇ ਗਏ ਨੇ। ਸਹੀ ਹੋ ਗਿਆ। ਤੇ ਜੋ ਮੇਰਾ ਹੁੰਦਾ ਡਾਲਾ ਨਹੀਂ ਸਨ ਨਾ, ਹਾਂਜੀ ਇੱਕ ਡਾਲਾ ਪਿੰਡੋਂ ਨਾਲ ਸਕੂਲ ਤੇ ਸੀ, ਹਾਂਜੀ। ਇੱਕ ਡਾਲਾ ਉੱਥੇ ਸਾਡੇ ਖੂਹ ਤੋਂ ਉਰਾਂ ਸੀ, ਅੱਛਾ ਇੱਕ ਡਾਲ ਚਾਚੇ ਖੇਵਾ ਸਿੰਘ ਜੀ ਦੀ ਸੱਤ, ਅੱਛਾ। ਇੱਕ ਡਾਲੇ ਤੇ ਬਾਬਾ ਨਾਨਕ ਸਿੰਘ ਦੀ ਸੀ, ਹੂੰ ਹੂੰ ਹੂੰ। ਇੱਕ ਡਾਲੇ ਟੱਪੇ ਪਰ ਜਿਹੜੀਆਂ ਮੈਂ ਡਾਲਾਂ ਵੇਖੀ ਨਾ ਦੱਸਣਾ ਤੁਹਾਨੂੰ, ਅੱਛਾ 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 ਅੱਛਾ। ਜਿਹੜੀਆਂ ਡਾਲਾਂ ਨਹੀਂ ਸਨ ਨਾ ਭਰੇ ਸਨ, ਹਾਂਜੀ। ਉਹ ਵੀ ਇੱਕ ਚਾਚੇ ਖੇਵਾ ਸਿੰਘ ਦਾ ਉੱਥੇ ਡੇਰਾ ਸੀ, ਉੱਥੇ ਸੀ। ਅੱਛਾ। ਇੱਕ ਇੱਧਰ ਖੱਤਰੀਆਂ ਦੀ ਭੋਏ ਸੀ, ਹੂੰ ਹੂੰ। ਉੱਥੇ ਸੀ ਡਾਲਾ। ਸਹੀ। ਇੰਨੇ ਦਾ ਡਾਲਾ। ਅੱਛਾ ਬਜ਼ੁਰਗੋ, ਫਿਰ ਜਦੋਂ ਬੀਬੀਆਂ ਉੱਤੇ ਮਾਤਮ ਕਰਦੀਆਂ ਸੀ ਹਾਂ ਛੱਤ ਤੇ, ਹਾਂ। ਤੇ ਉਸ ਤੋਂ ਬਾਅਦ ਕੋਈ ਜੱਥਾ ਪਿਆ ਤੁਹਾਡੇ ਪਿੰਡ ਨੂੰ? ਸਾਡੇ ਪਿੰਡ ਨੂੰ ਜਸਾ ਕੋਈ ਨਹੀਂ ਪਿਆ, ਹੂੰ। ਸਾਡੇ ਪਿੰਡ ਨੂੰ ਜਸਾ ਨਹੀਂ ਪਿਆ। ਉਹ ਸਿੱਖ ਪੈਂਦੇ ਰਹਿਣੇ ਆ ਲਾਮੇ, ਅੱਛਾ ਸਾਡਾ ਪਿੰਡ ਮੁਸਲਮਾਨਾਂ ਸੀ, ਉੱਥੇ ਨਹੀਂ ਸੁਣਾਉਂਦੇ। ਅੱਛਾ। ਇਹ ਨਾਲ ਲੁੱਟਮਾਰ ਸਾਡੇ ਪਿੰਡ ਦੀਆਂ ਬੜੀ ਕੀਤੀ, ਨਹੀਂ ਉਹ ਜਦੋਂ ਚਲੇ ਗਏ ਸੀ ਉਸ ਤੋਂ ਬਾਅਦ ਕਿ ਪਹਿਲੋਂ ਹੀ? ਉਹਨਾਂ ਦੇ ਹੁੰਦਿਆਂ ਤੋਂ ਉਹਨਾਂ ਦੇ ਬਾਅਦ ਹੀ ਜਾਣ ਲੱਗੇ, ਬੜੀ ਲੁੱਟਮਾਰ ਹੋਈ ਇੱਥੇ। ਤੇ ਉਹ ਕੋਈ ਆਪਸ 'ਚ ਲੜਾਈ ਵੀ ਹੋਈ? ਨਹੀਂ, ਕਿੱਦਾਂ ਲੁੱਟਮਾਰ ਕਰਦੇ ਸੀ ਇਹ ਦੱਸੋ? ਇੱਕ ਤੇ ਇੱਧਰੋਂ ਆਉਂਦੇ ਹਨ ਸਿੱਖਣੀ ਦੇ ਸਿੱਖ, ਹੂੰ। ਇੱਧਰੋਂ ਸਾਡੇ ਪਿੰਡੋਂ ਉੱਤੋਂ ਲੰਘਦੇ ਹਨ, ਅੱਛਾ। ਇੱਧਰੋਂ ਉੱਤੋਂ ਆਈ ਨੂੰ ਲੰਘਦੇ ਹਨ, ਹੂੰ। ਤੇ ਸਾਡੇ ਪਿੰਡ ਦੇ ਟੁੱਟ ਜਾਂਦੇ ਹਨ ਜਾ ਕੇ,
ਉਹਨਾਂ ਕੋਲ ਸਿਉਣਾ ਪੈਸੇ ਖੋਹ ਲੈਂਦਾ। ਮੁਸਲਮਾਨ ਹੀ ਖਾਂਦੇ ਸੀ ਕਿ ਸਿੱਖ ਵੀ ਖਾਂਦੇ ਸੀ? ਮੁਸਲਮਾਨ ਹੀ। ਅੱਛਾ, ਮੁਸਲਮਾਨ ਖਾਂਦੇ ਸੀ। ਹਾਂ। ਹੂੰ। ਤੇ ਸਾਡੇ ਪਿੰਡ ਜਿਹੜੇ ਖਤਰੇ ਸਨ ਨਾ, ਹਾਂਜੀ। ਮੈਂ ਆਪ ਇੱਕ ਸੂਟ ਕਿਸੇ ਲੁੱਟਣ ਗਿਆ। ਤੁਸੀਂ? ਕੈਂਠਾ ਲੈਣਾ ਸੀ, ਉਹ ਦਿੰਦਾ ਨਹੀਂ ਸੀ। ਅੱਛਾ, ਕਿਹੜੇ ਖੱਤਰੀ ਕੋਲ? ਉਹ ਖੱਤਰੀ ਦੇ ਨਾਂ ਸੀ ਮੋਰ ਮੋਟਾ ਉਹਨਾਂ ਦਾ। ਮੋਰ ਮੋਟਾ। ਹਾਂ। ਅੱਛਾ। ਤੇ ਅਸਾਂ ਉਹਨੂੰ ਆਖਿਆ ਵੀ ਸਾਡਾ ਕੈਂਠਾ ਲੈ ਜਾ, ਰੁਪਈਆ 200 ਲੈ ਲਾ, 100 ਛੱਡ ਦੇ। ਅੱਛਾ, ਕੈਂਠਾ ਤੁਹਾਡਾ ਸੀ? ਕੈਂਠਾ ਸਾਡਾ ਸੀ। ਅੱਛਾ। ਗਹਿਣਾ ਪਾਇਆ ਸੀ ਉਹਦੇ। ਅੱਛਾ, ਗਹਿਣੇ ਪਾਇਆ ਸੀ। ਉਹਦਾ ਆਖਿਆ ਮੈਂ ਨਹੀਂ ਦੇਣਾ। ਹੂੰ। ਐਸੇ ਆ ਗਿਆ ਥਾਣੇਦਾਰ ਅਬਦੁਲ ਗਨੀ ਨਾਂ ਸੀ ਉਹਦੇ। ਅੱਛਾ। ਉਹ ਸਾਡੇ ਪਿਓ ਦਾ ਯਾਰ ਸੀ, ਲੰਬਰ ਸਿੰਘ ਦੇ ਕੋਲ ਆਉਂਦੇ ਜਾਂਦੇ ਰਹਿੰਦਾ। ਹੂੰ। ਐਸੇ ਟਾਲੀਆਂ ਦੇਣਾ ਜਿਸ ਬੋਰਡ ਨਾ, ਹਾਂਜੀ। ਇਹ ਫਿਰ ਬੋਰਡ ਬਾਹਰ ਲੱਗੀ ਸੀ। ਅੱਛਾ। ਇਹ ਟਾਲੀਆਂ ਸਾਡੇ ਤੇ ਹੁੰਦੀਆਂ ਤੇ ਛਾਂ ਹੁੰਦੀ ਸੀ ਤੇ ਥੋੜਾ ਥਾਂ ਰਿਹਾ ਸੀ। ਅੱਛਾ। ਇੱਥੇ ਬਹਿੰਦੇ ਹਾਂ ਤੇ ਇੱਥੇ ਫਿਰ ਉਹ ਡੇਰੇ ਵਾਲੇ ਆਉਂਦੇ ਹਾਂ। ਹੂੰ। ਉਹ ਸਿੱਖ ਆਖਿਆ ਬਾਬਾ, ਉਹਦਾ ਕਿਹਾ ਜਿੰਦਾ ਨਹੀਂ ਕੈਂਠਾ ਮੇਰਾ। ਉਹਦਾ ਕਿਹਾ ਪਰ ਲੁੱਟ ਲਓ। ਅੱਛਾ। ਉਹਨੂੰ ਲੁੱਟ ਲਿਆ। ਹੁਣ ਸਿੱਖ ਇੱਥੇ ਰਹਿ ਪਾ ਸਾਡੇ ਕੋਲ। ਤੁਹਾਡੇ ਕੋਲ? ਉਹਨਾਂ ਨਾਲ ਰਹਿਣਾ। ਅੱਛਾ। ਉਹ ਨੰਬਰਾਂ ਘਰ ਜਿਹੜਾ ਸੀ ਨਾ, ਹਾਂ। ਉਹਨਾਂ ਨਾਲ ਰਹਿਣਾ। ਬੜੇ 14 ਸੂਟ ਕੇ ਕੱਢ ਕੇ ਲਿਆਂਦੇ ਉਹਦੇ ਖੱਤਰੀ ਦੇ ਘਰੋਂ? ਖੱਤਰੀ ਦੇ ਘਰੋਂ ਪਰੇ ਸਿਉਣੇ ਜਾਂਦੇ। ਕੌਣ ਕੌਣ ਗਿਆ ਸੀ? ਤੁਸੀਂ ਇਕੱਲੇ ਹੀ ਗਏ ਸੀ? ਨਹੀਂ, ਹੂੰ। ਕੱਲੇ ਨਹੀਂ ਗਿਆ। ਬਾਬਾ ਲਾਮੇ ਪਰਾਉਣੇ ਆਇਆ ਸਾਂ ਅੱਛਾ। ਚੋਖਾ ਪਿੰਡਾਂ ਦੇ। ਉਹ ਮਰੀਆਂ ਲੁੱਟ ਮਾਰ ਇਕੱਠੇ ਹੋਈ ਨਾ। ਹਾਂਜੀ। ਉਹ ਲਾਮੇ ਇੱਕ ਚਾਚਾ ਰੁਗੜਾ ਸਾਡਾ ਹੁੰਦਾ ਸੀ। ਅੱਛਾ। ਉਹ ਥਾਣੇ ਜਾ ਕੇ ਸ਼ਹਿਰਾਂ ਇੱਥੇ ਅਸਕਰ ਸ਼ਾਹ ਇੱਕ ਥਾਣੇਦਾਰ ਲੱਗਾ ਸੀ। ਅੱਛਾ। ਹਾਂਜੀ, ਆਇਆ ਸੀ ਤੇ ਨਸ਼ਹਿਰੇ 'ਚ। ਨਸ਼ਹਿਰੇ 'ਚ ਹਾਂਜੀ। ਉਹਦਾ ਬੇੜਾ ਲੜਿਆ ਉਹ ਇੱਥੇ ਆ ਇਕੱਠ ਕਰਕੇ ਨਾ ਹਾਂਜੀ। ਉਸ ਕੁਰਾਨ ਸ਼ਰੀਫ ਚ ਟੰਗਿਆ। ਅੱਛਾ। ਉਹਦਾ ਕਿਹਾ ਕੁਰਾਨ ਸ਼ਰੀਫ ਜਿਹੜਾ ਨਾ, ਇਹਨੂੰ ਹੱਥ ਲਾਉਣਾ ਜਿਹੜਾ ਮੇਰੀ ਲੁੱਟ ਮਾਰ ਸਾਰੀ ਜਾ ਕੇ ਕੀਤੀ। ਅੱਛਾ, ਜਿਹੜੀ ਕੀਤੀ ਲਿਆਓ। ਹਾਂ। ਅੱਛਾ। ਉਹ ਮੰਜੀ ਵਿਛਾ ਲਈਏ, ਉਹ ਭਰੀ ਜਾ ਮੰਜੀ ਵਿਛਾ ਲਈਏ, ਭਰੀ ਜਾ। ਆਹ ਟ੍ਰੇਨ ਲੱਗੀ ਮੰਜੀਆਂ ਦੀ ਭਰੀ ਜਾ। ਅੱਛਾ, ਇੰਨਾ ਸਮਾਨ ਸੀ? ਇੰਨਾ ਸਮਾਨ। 105-6 ਛੱਟਾਂ ਖੋਤਾਂ ਦਾ ਲੱਦ ਕੇ ਉਹ ਸਿਉਨੇ ਚਾਂਦੀ ਦੇ ਗਿਆ। ਅੱਛਾ, ਸੋਨੇ ਚਾਂਦੀ ਦੀਆਂ? ਹਾਂ। ਇੰਨਾ ਮਾਲ ਇਕੱਠਾ ਹੋਇਆ ਸੀ। ਓ ਹੋ। ਉਹਨੇ ਤੇ ਵਾਹਵਾ ਪਿੰਡਾਂ ਦੇ ਵਿੱਚੋਂ ਇਕੱਠਾ ਕਰਵਾਇਆ ਸਮਾਨ, ਉਸ ਜਿਹੜਾ ਬੰਦਾ ਸੀ, ਸ਼ਾਹ ਸੀ ਜਿਹੜਾ। ਹਾਂ। ਅਸੀਂ ਮੈਂ ਉਹਦਾ ਕਾਰੋਬਾਰ ਕਰਦਾ ਨਾ ਵਾਇਦਾ, ਮੈਂ ਜਾਣ ਹੋਣੀ ਸੀ ਨਾ। ਉਹਨੇ ਕੀ ਜਿਵੇਂ ਸਾਡੇ ਪਿੰਡ ਗਏ ਐਵੇਂ ਸਾਰਾ ਕੀਤਾ ਉਹਨਾਂ। ਅੱਛਾ, ਜਿਹੜੇ ਫਿਰ ਜਦੋਂ ਤੁਸੀਂ ਲੁੱਟਿਆ ਉਹਨਾਂ ਨੂੰ, ਹਾਂ, ਉਹ ਖੱਤਰੀ ਫਿਰ ਉਸੇ ਦਿਨ ਨਿਕਲ ਗਏ? ਆਹੋ ਨਿਕਲ ਗਏ ਸਨ। ਕੋਈ ਜੀ ਕੱਢ ਲਿਆ ਸਾਨੂੰ। ਕੋਈ ਮਰਿਆ ਤਾਂ ਨਹੀਂ ਉਹਨਾਂ ਦੇ ਵਿੱਚੋਂ? ਨਹੀਂ ਮਰਿਆ। ਫਿਰ ਐਸੇ ਇੱਕ ਨਾ ਉਹਦਾ ਦੇਸ਼ ਸੀ ਨਾ, ਹਾਂਜੀ। ਉਹ ਸਾਡਾ ਗੁਆਂਢੀ ਸੀ। ਅੱਛਾ। ਉਹਨਾਂ ਜਿਹੜਾ ਪਿਓ ਸੀ ਨਾ ਕਿਸਮ ਦੇ ਵਾਲਾ, ਹੂੰ। ਉਹ ਜਿਹੜਾ ਮੇਰਾ ਮੁਰਸ਼ਿਦ ਸੀ ਨਾ, ਅੱਛਾ। ਉਹਦੇ ਪਿਓ ਨੂੰ ਮੁਰਸ਼ਿਦ ਨੂੰ ਦੌੜਨਾ ਆਉਂਦਾ ਸੀ, ਭਿੜੀ ਜਾਂਦਾ ਹੁੰਦਾ ਸੀ ਉਹ। ਅੱਛਾ। ਉਹਨੂੰ ਉਹ ਪਾਣੀ ਛਾਣੀ ਲੱਸੀ ਪੀਂਦਾ ਹੁੰਦਾ ਸੀ। ਹੂੰ। ਸਾਡੇ ਵੱਲੋਂ ਲੈ ਗਏ। ਸਹੀ। ਅਸੀਂ ਮੁੜਾ ਉਹਦੇ ਪਿੱਛੇ ਮੁੜ ਮੈਂ ਜਦੋਂ ਹੋ ਗਿਆ ਤੇ ਉਹ ਟੁਰ ਗਿਆ ਨਾ। ਮੈਂ ਉਹਨਾਂ ਨੂੰ ਪਿਆਰ ਨਾਲ ਮੁਰਸ਼ਿਦ ਵੀ ਖਾ ਲਿਆ ਉਹਨੂੰ। ਪੀਰ ਮਨਜ਼ੂਰ ਸ਼ਾਹ ਦੇ ਨਾਮ ਸੀ। ਅੱਛਾ। ਉਹਨਾਂ ਦਾ ਪੁੱਤਰ ਤਸੱਦਕ ਸ਼ਾਹ ਹੈ। ਅੱਛਾ। ਉਹ ਨਾਮ ਦਾ ਚੰਨ ਪੀਰ ਨੂੰ ਆਉਂਦੇ ਨੇ। ਇੱਥੇ ਰਾਤ ਨੂੰ ਸਾਡੇ ਕੋਲ 10 ਵਜੇ ਉੱਠ ਕੇ। ਸਹੀ। ਤੇ ਉਹ ਅੱਗੋਂ ਮੇਰੇ ਪੁੱਤਰ ਨੂੰ ਫੜਿਆ, ਮੇਰੇ ਭਤੀਜੇ ਉਹਨੂੰ ਮੁਰਸ਼ਿਦ ਫੜਿਆ, ਉਹਦੇ ਪੁੱਤਰ ਨੂੰ। ਅੱਛਾ ਬਜ਼ੁਰਗੋ, ਫਿਰ ਜਦੋਂ ਇਥੋਂ ਖੱਤਰੀ ਗਏ ਨੇ, ਹਾਂ, ਉਸ ਤੋਂ ਬਾਅਦ ਵੀ ਉਹਨਾਂ ਦੇ ਘਰ ਉਸ ਤੋਂ ਬਾਅਦ ਦੇਖ ਨਾ, ਹਾਂਜੀ, ਉਹਦਾ ਸਾਨੂੰ ਬੜਾ ਤਰਸ ਆਉਂਦਾ ਸੀ। ਉਹ ਕਿਉਂ? ਉਹਦੀਆਂ 6 ਧੀਆਂ ਨੇ, ਇੱਕ ਪੁੱਤਰ ਦੀ ਤੋਂ ਵੀ ਸ਼ੁਦਾ ਗਿਆ, ਨਿੱਕਾ ਜਿਹਾ। ਅੱਛਾ। ਤੇ ਅਸੀਂ ਆਇਆ ਗਰੀਬ ਬੜਾ ਸੀ। ਅੱਛਾ। ਉਹ ਟੁਰ ਗਏ ਜਦੋਂ ਇੱਥੋਂ। ਰਾਮਾ ਰਹਿ ਪਿਆ ਇੱਥੇ। ਅੱਛਾ। ਰਾਮੇ ਦੀਆਂ ਕੁੜੀਆਂ ਜਵਾਨ ਸਨ। ਰਾਮਾ ਜਿਹੜਾ ਨਾ ਉਹ ਰਹਿ ਪਿਆ ਇੱਥੇ। ਸੀਤੇ ਦਾ ਪਤਾ ਹੀ ਕੋਈ ਨਹੀਂ, ਉਹ ਨਿੱਕਾ ਸੀ ਇਹਨਾਂ ਦਾ। ਅੱਛਾ। ਰਾਮਾ ਖੱਚਰਪਣ ਦਾ ਰਿਹਾ, ਮੁਸਲਮਾਨ ਹੋ ਗਏ, ਉਹ ਬਾਅਦ ਵਿੱਚ ਫਿਰ ਟੁਰ ਗਿਆ। ਅੱਛਾ, ਬਾਅਦ ਚ ਚਲਾ ਗਿਆ ਸੀ। ਬਾਅਦ ਵਿੱਚ ਚਲਾ ਗਿਆ। ਸਹੀ ਹੋ ਗਿਆ। ਇੱਕ ਇੱਥੇ ਰਿਹਾ ਸੀ ਬਾਹਮਣ, ਤੀਰਥ ਨਾਂ ਸੀ ਉਹਦੇ। ਅੱਛਾ। ਉਹ ਉਸ ਕਿਲੇ ਖੂਹ ਤੇ ਹੁੰਦੇ ਸਨ। ਉਹ ਵੀ ਚਲਾ ਗਿਆ ਸੀ ਫਿਰ? ਉਹ ਵੀ ਫਿਰ ਬਾਅਦ ਵਿੱਚ ਚਲਾ ਗਿਆ। ਉਹਨਾਂ ਦੀਆਂ ਜਿਹੜੀਆਂ ਔਰਤਾਂ ਸੀ, ਉਹਨਾਂ ਨੂੰ ਤਾਂ ਨਹੀਂ ਕਿਸੇ ਨੇ ਹੱਥ ਲਾਇਆ? ਨਹੀਂ। ਜਾਂ ਕਿਸੇ ਨੇ ਕੋਈ ਚੁੱਕਣ ਦੀ ਕੋਸ਼ਿਸ਼ ਕੀਤੀ ਹੋਵੇ ਨਾਲ ਦੇ ਪਿੰਡਾਂ 'ਚੋਂ ਆ ਕੇ? ਨਹੀਂ। ਸਹੀ ਸਲਾਮਤ ਗਈਆਂ ਨੇ? ਸਹੀ ਸਲਾਮਤ। ਬੜੀ ਅੱਛੀ ਗੱਲ ਹੈ। ਅੱਛਾ ਬਜ਼ੁਰਗੋ, ਫਿਰ ਜਿਹੜਾ ਸਿੱਖ ਰਹਿ ਗਿਆ ਸੀ ਤੁਹਾਡੇ ਕੋਲ, ਚਾਚਾ ਤੁਹਾਡਾ, ਜਿਹੜਾ ਤੁਸੀਂ ਚਾਚਾ ਬੋਲਦੇ ਹੋ, ਉਹ ਇਕੱਲਾ ਨਹੀਂ ਸੀ ਰਿਹਾ। ਅੱਛਾ। ਉਹ ਸਾਡੇ ਕੋਲ ਵਾਹਵਾ ਰਹਿ ਗਿਆ ਸਨ। ਉਹ ਸਾਰੇ ਉਹਦੇ ਮੁੰਡੇ ਰਹਿ ਗਏ ਸਨ। ਅੱਛਾ। ਕਿੰਨੇ ਦਿਨ ਰਹੇ ਤੁਹਾਡੇ ਕੋਲ? ਉਹ ਰਹੇ 5-4 ਦਿਨ। 5-4 ਦਿਨ? ਹਾਂ। ਤੁਸੀਂ ਆਪਣੇ ਵੱਲ ਹੀ ਰੱਖਿਆ ਉਹਨਾਂ ਨੂੰ? ਉਹਨਾਂ ਦਾ ਮਗਰੋਂ ਆਇਆ ਭਣੋਜਾ ਮੰਗਟੀਆਂ। ਉਸ ਆਖਿਆ ਨਹੀਂ ਰਹਿਣਾ, ਉਹ ਲੈ ਕੇ ਟੁਰ ਗਿਆ। ਅੱਛਾ। ਸਾਈ ਉਹਨਾਂ ਨਾਲ ਨਾਲ ਬਾਬਾ 4-4 5-5। ਅੱਛਾ, ਮੱਝਾਂ ਵਗੈਰਾ ਰੱਖੀਆਂ ਸੀ ਉਹਨਾਂ ਨੇ? ਮੱਝੀ ਮਤਲਬ ਦੋਵਾਂ ਘਰਾਂ ਦਾ ਮਾਲ ਬੜਾ ਸੀ। ਅੱਛਾ। ਉਹਨਾਂ ਆਖਿਆ ਸਾਡਾ ਬਲੇਵਾ ਵੀ, ਸਾਡਾ ਮਾਲ ਵੀ ਨੰਬਰਾਂ 'ਚ ਸਪੁਰਦ ਕਰਨਾ। ਅੱਛਾ, ਉਹ ਤੁਹਾਨੂੰ ਦੇ ਗਏ? ਸਾਨੂੰ ਸਾਡੇ ਸਪੁਰਦ ਉਹਨਾਂ ਸਾਈਆਂ ਨੇ ਆਖਿਆ ਕਰਾਓ। ਅੱਛਾ।
ਉਹਨਾਂ ਕੀਤਾ ਉਹ ਜਿਹੜੇ ਪੱਤੀ ਵਾਲੇ ਨੇ ਉਹ ਜੁੜ ਕੇ ਸਾਡਾ ਲਾ ਕੇ ਪੰਜ ਸੱਚ ਲੈਂਗੇ ਅੱਛਾ ਉਹ ਸਾਡੀ ਪੱਤੀ ਦਾ ਮਾਲ ਹੈ ਸਾਨੂੰ ਦਿਓ ਅੱਛਾ ਆਦਾ ਦੇ ਛੜਾ ਮੋਰਨ ਅੱਛਾ ਤੁਸੀਂ ਦੇ ਦਿੱਤਾ ਦੇ ਤੇ ਜਿਹੜੇ ਬਜ਼ੁਰਗੋ ਇਹਨਾਂ ਦੇ ਘਰ ਰਹਿ ਗਏ ਸੀ ਸਮਾਨ ਸੀ ਹਾਂ ਉਹ ਲੋਕਾਂ ਨੇ ਕੀ ਇੱਥੇ ਕਮੇਟੀ ਬਣਾਈ ਜਾਂ ਕੋਈ ਲੁੱਟਿਆ ਲੋਕਾਂ ਨੇ? ਕਮੇਟੀ ਬਣਾਈ ਸੀ ਅੱਛਾ ਕਮੇਟੀ ਬਣਾਈ ਉਹ ਸ਼ਾਹ ਨੇ ਕਮੇਟੀ ਬਣਾਈ ਹੂੰ ਫਿਰ ਮਗਰੋਂ ਸਾ ਗਿਆ ਮਾਜਰ ਆਇਆ ਨੇ ਹੂੰ ਇਹਨਾਂ ਨੇ ਭਾਈ ਕੋਈ ਮੰਜੀਆਂ ਬਿਸਤਰੇ ਦੇ ਨਾਲ ਸਾਰਿਆਂ ਨੂੰ ਦਿਓ ਅੱਛਾ 9 ਬੰਦੇ ਕਮੇਟੀ ਦੇ ਬਣੇ ਅੱਛਾ ਉਹ ਮਾਲ ਬੜਾ ਸੀ ਸਾਡੇ ਪਿੰਡ ਤੇ ਕਣਕ ਤੋੜ ਕਰਕੇ ਅੱਛਾ ਕੁੜੀ ਆਵੇ ਮੀਂਹ ਪਿਆ ਉਹ ਕੇ ਦੀ ਹੋ ਗਈ ਅੱਛਾ ਵਿੱਚ ਗਲੀਆਂ ਦੇ ਹੂੰ ਗਲੀਆਂ ਜਾਏ ਕੋਈ ਨਾ ਕਣਕ ਇੰਨੀ ਸੀ ਕੋਈ ਹਿਸਾਬ ਹੀ ਨਹੀਂ ਅੱਛਾ ਕਿਉਂਕਿ ਸਾਰੇ ਤੇ ਮਾਲਦਾਰ ਸਾਮੀਆਂ ਰਹਿੰਦੀਆਂ ਸੀ ਇੱਥੇ ਯਾ ਤੇ ਉਹ ਚਟਾਕ ਰਾਜ ਨਾ ਜੰਦਰ ਰਹਿੰਦੇ ਹਨ ਲੋਕਾਂ ਨੂੰ ਅੱਗੋਂ ਹੂੰ ਕਿਰਾਇਆ ਤੇ ਸਹੀ ਕੋਈ ਦਬ ਦੁਬ ਕੇ ਤੇ ਨਹੀਂ ਗਿਆ ਸੀ ਸੋਨਾ ਆਪਣੇ ਘਰਾਂ ਦੇ ਵਿੱਚ ਉਹਦਾ ਨਾ ਤਾਂ ਉਹਨਾਂ ਜਿਹੜਾ ਦੇਸ਼ ਹੈ ਨਾ ਹਾਂਜੀ ਉਹਦੀ ਜਨਾਨੀ ਆਈ 6 ਮਹੀਨੇ 6 ਮਹੀਨਿਆਂ ਬਾਅਦ 6 ਮਹੀਨੇ ਬਾਅਦ ਅੱਛਾ ਨਾਲ ਮੈਂਟਰੀ ਲੈ ਕੇ ਹੂੰ ਉਹ ਤਰਾਏ ਭਾਂਡੇ ਪੱਟੇ ਅੱਛਾ ਇਹ ਕਹਿੰਦੇ ਨੇ ਤਰਾਏ ਭਾਂਡੇ ਪੱਟੇ ਇੱਕ ਫੌਜ ਦੀ ਆਖਣ ਕੀ ਪਤਾ ਨਹੀਂ ਕਿੱਧਰ ਗਿਆ ਹੂੰ ਉਹ ਲੈ ਗਈ ਉਹ ਵੀ ਆਪਣਾ ਸੋਨਾ ਸੀ ਵਿੱਚ ਹਾਂ ਪੈਸੇ ਸੀ ਉਹਨਾਂ ਅੱਛਾ ਅਸੀਂ ਆਹ ਗਰੀਬ ਸੀ ਵੇਖ ਲੈ ਹੂੰ ਖਤਰੀ ਹਾਂਜੀ ਇਹ ਗਰੀਬ ਸੀ ਕਿੱਡਿਆ ਆਰੇ ਰਾਤ ਦੇ ਨੇ ਸੌਣਾ ਨਾ ਮਾਂ ਪਿਓ ਵੀ ਸਾਡੇ ਭੈਣਾਂ ਭਰਾਵਾਂ ਨੇ ਅਸਾਂ ਕਹਣਾ ਦੇਸ਼ ਦਾ ਵਿਚਾਰਾ 6 ਧੀਆਂ ਜਵਾਨਾਂ ਅੱਛਾ ਪੁੱਤਰ ਨਿੱਕਾ ਉਹ ਵੀ ਸ਼ੁਦਾ ਜਿਹਾ ਹੂੰ ਇੱਕ ਗਰੀਬ ਸੀ ਉਹਦੇ ਕੋਲ ਵੀ ਸ਼ੈ ਕੋਈ ਪੁੱਤਰ ਦਾ ਕੀ ਨਾਂ ਸੀ ਪੁੱਤਰ ਦਾ ਨਾਂ ਨਹੀਂ ਮੈਨੂੰ ਪਤਾ ਅੱਛਾ ਨਾਂ ਨਹੀਂ ਯਾਦ ਉਹ ਨਾ ਹੌਲਾ ਹੀ ਸੀ ਅੱਛਾ 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 ਉਹ ਸਹੀ ਹੋ ਗਿਆ ਹੁਣ ਉਹਨਾਂ ਵਿੱਚੋਂ ਕੋਈ ਮੁੜ ਕੇ ਆਇਆ ਪਿੰਡ ਆਪਣੇ ਉਹਨਾਂ ਦੇ ਵਿੱਚੋਂ ਮੁੜ ਕੇ ਆਇਆ ਬਾਬਾ ਨਾਨਕ ਸਿੰਘ ਜਿਹੜਾ ਸੀ ਨਾ ਅੱਛਾ ਕਪੂਰੇ ਦਾ ਪੁੱਤਰ ਆਇਆ ਸੀ ਆਇਆ ਸੀ ਆਇਆ ਮਿਲਿਆ ਸੀ ਤੁਹਾਨੂੰ ਮਿਲਿਆ ਸੀ ਕਿੰਨੀ ਕੁ ਉਮਰ ਹੋ ਗਈ ਸੀ ਉਹਦੀ ਉਹ ਆਇਆ ਸੀ ਮੈਂ ਉੱਥੇ ਜਾ ਕੇ ਜੰਮਿਆ ਅੱਛਾ ਉਧਰ ਜਾ ਕੇ ਹਾਂ ਸਹੀ ਸਹੀ ਜਿਹੜਾ ਇੱਥੇ ਜੰਮੇ ਹਨ ਨਾ ਹਾਂਜੀ ਉਹ ਨਹੀਂ ਉਹਨਾਂ ਚ ਨਹੀਂ ਸੀ ਆਇਆ ਅੱਛਾ ਉਹਨਾਂ ਵਿੱਚੋਂ ਕੋਈ ਨਹੀਂ ਆਇਆ ਨਹੀਂ ਤੇ ਖਤਰੀਆਂ ਵਿੱਚੋਂ ਕੋਈ ਆਇਆ ਕਤਰੇ ਚੋਂ ਆਇਆ ਸੀ ਕੌਣ ਰਾਮੇ ਦੀ ਧੀ ਆਈ ਸੀ ਇੱਕ ਉਹ ਵਿਆਹੀ ਸੀ ਡੋਗਰਾਂ ਵਾਲੇ ਅੱਛਾ ਮੈਂ ਵੀ ਉੱਥੇ ਵਿਆਹਿਆ ਸੀ ਡੋਗਰਾਂ ਵਾਲੇ ਡੋਗਰਾਂ ਵਾਲੇ ਅੱਛਾ ਉੱਥੇ ਵਿਆਹੀ ਸੀ ਤੇ ਉਹ ਆਈ ਸੀ ਇੱਥੇ ਹੂੰ ਉਹ ਰਹੀ ਸਾਡੇ ਕੋਲ 2 ਦਿਨ ਤੁਹਾਡੇ ਘਰ ਰਹੀ ਹਾਂ ਸਹੀ ਤੇ ਉਹਦਾ ਬੰਦਾ ਵੀ ਉਹਦਾ ਹਾਂ ਹਾਂ ਤੇ ਉਹ ਵੀ ਆਇਆ ਸਹੀ ਸਹੀ ਉਹ ਵੀ ਉੱਥੇ ਡੋਗਰਾਂ ਵਾਲੇ ਆਇਆ ਨਾਲ ਮੇਰਾ ਸਾਲਾ ਵੀ ਆਇਆ ਵਕੀਲ ਸੀ ਉਹ ਜਿਹੜਾ ਫੌਤ ਹੋ ਗਿਆ ਸਹੀ ਹੋ ਗਿਆ ਕੋਈ ਨਾ ਇੱਥੇ ਆਇਆ ਅੱਛਾ ਬਜ਼ੁਰਗ ਕੀ ਦੱਸਦੇ ਨੇ ਕਿੱਥੇ ਜਾ ਕੇ ਆਬਾਦ ਹੋਏ ਨੇ ਯਾਰ ਕਿਹੜੇ ਇਲਾਕਿਆਂ ਦੇ ਵਿੱਚ ਉਹ ਨਾ ਜਿਹੜੇ ਧੁੰਨੀਆਂ ਵਾਲੇ ਨਾ ਹਾਂਜੀ ਤੇ ਡੋਗਰਾਂ ਦੇ ਵਿੱਚ ਤੋਂ ਆਉਂਦਾ ਰਹਿਣਾ ਅੱਛਾ ਉਹ ਆਂਦੇ ਸਨ ਵੀ ਅਸੀਂ ਤੁਹਾਡਾ ਇੱਕ ਜਿਹੜੇ ਜਫਰਾਬਾਦੀ ਸਿੱਖ ਸਨ ਸਾਡੇ ਹਾਂਜੀ ਉਹ ਚੰਗੇ ਚੌਧਰੀ ਸਨ ਜਫਰਾਬਾਦ ਵਾਲੇ ਜਫਰਾਬਾਦ ਅੱਛਾ ਘਰ ਤੋਂ 1-2 ਹੀ ਸਨ ਹਾਂਜੀ ਪਰ ਚੌਕੇ ਚੌਧਰੀ ਸਨ ਅੱਛਾ ਅੱਛਾ ਆਂਦਾ ਸੀ ਉਹ ਜਫਰਾਬਾਦੀ ਨੇ ਉਹਨਾਂ ਜਾਂ ਐਮਪੀ ਹੋਇਆ ਕੋਈ ਅੱਛਾ UPCP ਵਾਲੇ ਹੂੰ ਕਿ ਸੀ ਸਰਜਾ ਸਿੰਘ ਹੂੰ ਨਿੱਕਾ ਵੀਰ ਸਿੰਘ ਸੀ ਅੱਛਾ ਇੱਕ ਤੇ ਨਾਂ ਉਹਨਾਂ ਦੇ ਸੀ ਕਪੂਰ ਸਿੰਘ ਇਹ ਜਿਹੜੇ ਜਫਰਾਬਾਦ ਵਾਲੇ ਜਫਰਾਬਾਦ ਵਾਲੇ ਅੱਛਾ ਇਹ ਵੀ ਚੰਗੇ ਸਨ ਖਾਂਦੇ ਪੀਂਦੇ ਚੌਧਰੀ ਸਨ ਉਹ ਅੱਛਾ ਖੈਰੀ ਮੇਰੇ ਖੈੜਾਂ ਲੈਂਦੇ ਰਹੇ ਹੂੰ ਜਿਵੇਂ ਹੁਣ ਨਹੀਂ ਸੀ ਚੌਧਰੀ ਉਦੋਂ ਤੁਹਾਡੇ ਕੋਲ ਠੱਡੀ ਨੇੜੇ ਮਾਰਦੇ ਨੇ ਖੈੜਾਂ ਹਾਂਜੀ ਹੈ ਸੁਣਿਆ ਜੀ ਨਾ ਹਾਂਜੀ ਠੱਡੇ ਨੇੜੇ ਨੇ ਤੁਹਾਡੇ ਹਾਂਜੀ ਹਾਂਜੀ ਛੰਨੀ ਨੇੜੇ ਹੀ ਆ ਹਾਂ ਉਹ ਤਾਂ ਚਾਚਾ ਖੜੀਆ ਜਾਂਦਾ ਹੁੰਦਾ ਸੀ ਕਦੀ ਅੱਛਾ ਤੁਹਾਡੇ ਨੇੜੇ ਹਾਂਜੀ ਹਾਂਜੀ ਮਜ਼ਾਰ ਦੇ ਸਿੱਖ ਚੰਗੇ ਹੁੰਦੇ ਹਨ ਅੱਛਾ ਨਹੀਂ ਇਹ ਕਰਨਾਲ 'ਚ ਬੈਠੇ ਨੇ ਜਾ ਕੇ ਕਰਨਾਲ ਅੱਛਾ ਜੀ ਬਜ਼ੁਰਗੋ ਹੁਣ ਕਿਹੜੇ ਕਿਹੜੇ ਲੋਕ ਯਾਦ ਆਉਂਦੇ ਨੇ ਜਿਹੜੇ ਇੱਥੋਂ ਗਏ ਨੇ ਇੱਥੇ ਜਿਹੜੇ ਯਾਦ ਆਉਂਦੇ ਨੇ ਇੱਕ ਤੇ ਸਾਡੀ ਬਲਾਦਰੀ ਦਾ ਉਹ ਵੀ ਸਿਵੀਆ ਸੀ ਸਿਵੀਆ ਅੱਛਾ ਸਰਜਾ ਸਿੰਘ ਸੀ ਅੱਛਾ ਉਹ ਫੌਜ ਖੜੇ ਇੱਥੇ ਹੋ ਗਿਆ ਸੀ ਉਹਦੇ ਭਰਾ ਉਹਦੇ ਰੁੜ ਗਏ ਨੇ ਹੂੰ ਸਰਜਾ ਸਿੰਘ ਦੇ ਅੱਛਾ। ਮੰਗਲ ਸਿੰਘ ਹੂੰ ਚੰਨਣ ਸਿੰਘ ਹੂੰ ਵੀਰ ਸਿੰਘ ਅੱਛਾ ਇਹ ਤਾਂ ਉੱਥੋਂ ਦੇ ਨੇ ਹੂੰ ਤੇ ਇੱਥੋਂ ਦਾ ਜਿਹੜਾ ਨਾ ਉਹਦਾ ਨਾਂ ਇੱਕ ਨਾ ਕਪੂਰ ਸਿੰਘ ਅੱਛਾ ਉਹ ਕਪੂਰ ਸਿੰਘ ਉਹ ਵਿਆਹਿਆ ਸੀ ਇੱਥੇ ਸੂਰਤਾਬਾਦ ਹਾਂਜੀ ਉਹਦਾ ਬਾਬਾ ਨਾਨਕ ਸਿੰਘ ਜਿਹੜਾ ਉਹਦਾ ਕਪੂਰ ਦਾ ਚਾਚਾ ਸੀ ਹਾਂਜੀ ਉਹਦਾ ਨਾਂ ਸੀ ਬਾਬਾ ਨਾਨਕ ਸਿੰਘ ਉਹਨਾਂ ਦਾ ਵਡੇਰਾ ਵੀ ਸੀ ਅੱਛਾ ਉਹਦਾ ਪੁੱਤਰ ਸੀ ਵੱਡਾ ਬੰਤਾ ਸਿੰਘ ਉਹ ਮਾਨੀਆਂ ਦੀ ਵਿਆਹਿਆ ਸੀ ਅੱਛਾ ਉਦੋਂ ਨਿੱਕਾ ਉਹਦਾ ਬਲਕਾਰ ਸਿੰਘ ਸੀ ਹੂੰ ਉਹ ਮੇਲੂ ਵਿਆਹਿਆ ਸੀ ਅੱਛਾ ਉਦੋਂ ਨਿੱਕਾ ਜਿਹੜਾ ਜੈਲ ਸਿੰਘ ਜੀ ਘੁਲਦਾ ਹੁੰਦਾ ਸੀ ਉਹਦੇ ਵਿਆਹ ਨਾਲ ਆ ਸੀ ਅੱਛਾ ਉਦੋਂ ਨਿੱਕਾ ਇੱਕ ਬੁਖਲ ਸਿੰਘ ਸੀ ਹੂੰ ਉਹ ਜੇ ਹੌਲਾ ਜਿਹਾ ਸੀ ਸਹੀ 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 ਸਹੀ
ਇਹ ਲੋਕ ਅੱਜ ਵੀ ਯਾਦ ਆਉਂਦੇ ਨੇ ਤੁਹਾਨੂੰ? ਅੱਛਾ ਆ ਤੇ ਧੀ ਉਹਦੀ ਜਿਹੜੀ ਵੱਡੀ ਹੈ ਉਹਦਾ ਨਾਮ ਬੰਸੋਸੀ। ਅੱਛਾ। ਉਹ ਮਾਂਗਟੀ ਵਿਆਹੀ ਸੀ। ਨਿੱਕੀ ਦੇ ਨਾਲ ਸੰਤੋ ਸੀ, ਉਹਦੇ ਵਿਆਹਣ ਵਾਲੀ ਸੀ। ਸਹੀ ਹੋ ਇਹ ਗਿਆ। ਉਹਦੀਆਂ ਧੀਆਂ ਸਨ। ਹੂੰ। ਤੇ ਚਾਚਾ ਖੇਵਾ ਜਿਹੜਾ ਹੈ, ਹਾਂਜੀ। ਉਹਦਾ ਪੁੱਤਰ ਜਿਹੜਾ ਵੱਡੇ ਦਾ ਨਾਮ ਕਪੂਰਾ ਸੀ, ਅੱਛਾ ਇੱਕ ਦਾ ਨਾਮ ਕੰਸੂ ਸੀ। ਅੱਛਾ। ਤੇ ਦੋ ਉਹਦੇ ਘਰ ਜਿਹੜੀਆਂ ਸਨ ਉਹ ਦੋਵੇਂ ਭੈਣਾਂ ਸਕੀਆਂ ਹਨ। ਹੂੰ। ਤੇ ਨਿੱਕਾ ਜਿਹੜਾ ਦਾ ਪੁੱਤਰ ਤੁਹਾਨੂੰ ਅੱਗੇ ਦੱਸਿਆ ਨਾ, ਹਾਂਜੀ ਹਾਂਜੀ। ਫਕੀਰullah ਫਕੀਰ ਸਿੰਘ। ਇਹ ਲੋਕ ਅਗਰ ਇਹ ਵੀਡੀਓ ਵੇਖਦੇ ਹੋਏ ਨਾ ਤੁਹਾਡਾ ਇਨਸ਼ਾਅੱਲਾ ਰਾਬਤਾ ਕਰਨਗੇ, ਜਿਨ੍ਹਾਂ ਦੇ ਤੁਸੀਂ ਨਾਂ ਲਏ ਨੇ, ਚਾਹੇ ਉਹ ਆਪ ਹੋਣ ਨਾ ਹੋਣ, ਖਾਨਦਾਨ ਵਾਲੇ ਤੇ ਹੋਣਗੇ ਨਾ। ਨਹੀਂ ਆਪ ਵੀ ਕੋਈ ਨਾ ਕੋਈ ਤਾਂ ਹੋਣਾ। ਤੁਹਾਡੀ ਫਿਰ ਕਰਾਵਾਂਗੇ ਇਨਸ਼ਾਅੱਲਾ ਗੱਲ। ਤੇ ਉਹ ਜਿਹੜਾ ਨਾ ਕਪੂਰ ਬਲਕਾਰ ਦਾ ਮੁੰਡਾ ਆਇਆ ਸੀ ਇੱਕ ਵਾਰੀ, ਅੱਛਾ। ਘੜੀ ਦੀ ਘੜੀ, ਹਾਂਜੀ। ਜਿਹਦੇ ਮੇਲੂ ਨਾਨਕੇ ਸਨ, ਅੱਛਾ। ਉਹ ਆਇਆ ਸੀ ਕਿਸੇ ਨਾਲ ਇੱਥੇ। ਹੂੰ। ਤੇ ਖਾਨਕਾਂ ਦਾ ਇੱਕ ਸੀ ਛੀਨਾ ਦਾ ਸਿੱਖ ਮੁਸਲਮਾਨ ਆਇਆ, ਅੱਛਾ। ਉਹਦੇ ਨਾਲ ਆਇਆ ਸੀ। ਉਹ ਵਜਾ ਸੀ ਨਾ ਫਮਿਆ ਵਾਲਾ, ਹਾਂਜੀ। ਇੱਕ ਦਾ ਨਾਂ ਕੀ ਲਿਖਿਆ ਅਸੋਲਾ, ਇਹਦਾ ਮੁੰਡਾ ਵਿਆਹਿਆ ਸੀ ਉਹਦੇ ਨਾਲ। ਅੱਛਾ। ਉਹ ਸਿੱਖ ਜਿਹੜਾ ਖਾਨਕਾਂ ਵਾਹ। ਉਹ ਛੀਨਾ ਵਾਲਾ ਸੀ। ਅੱਛਾ। ਉਹ ਇੱਥੇ ਸੋਲਾ ਨੂੰ ਮਿਲਦਾ ਸਨ ਗਲਾਸ। ਤੇ ਮੁੜੇ ਇੱਥੇ ਮਿਲਦਾ ਸਨ। ਅੱਛਾ। ਸਹੀ ਹੋ ਗਿਆ, ਸਹੀ ਹੋ ਗਿਆ। ਸਿੱਖ ਚੰਗੇ ਸਨ, ਸਾਡੇ ਦੁਆਲੇ ਦੇ ਵੀ ਚੰਗੇ ਸਨ। ਹੂੰ। ਚੱਬੇ ਦੇ ਵੀ ਅਗਲੇ ਡੰਗ ਨਾਲ ਮੇਰੇ ਨਾਲ ਹੋਈ ਗੱਲਬਾਤ ਇੱਕ ਇੱਥੇ ਬੈਠਾ, ਅੱਛਾ। ਕੋਈ 2 ਮਹੀਨੇ ਹੋ ਗਏ ਨੇ। ਹੂੰ। ਉਦੋਂ ਪਿੱਛੇ ਨਹੀਂ ਬੇਟਾ ਰੁੜਿਆ ਸੀ ਕਿਸੇ। ਸਹੀ ਹੋ ਗਿਆ। ਉਹ ਦੱਸ ਆ ਰਿਹਾ ਸੀ ਮੈਨੂੰ, ਸਰਦਾਰ ਫੇਕ ਦਾ ਮੁੰਡਾ ਜਿਹੜਾ ਨਾ, ਹਾਂਜੀ। ਸਾਰੇ ਕੋਲ ਸਾਡੀ ਜ਼ਮੀਨ ਪਾਈ ਹੈ, ਅੱਛਾ। ਅਸੀਂ ਸੰਧੂ ਜਾਤ ਦੇ ਸਾਂ। ਅੱਛਾ। ਮੈਂ ਕਿਹਾ ਸਾਨੂੰ ਵੀ ਆ ਜ਼ਮੀਨ ਸੰਧਵਾਂ ਚੋਂ ਮਿਲੀ ਹੈ, ਹੂੰ। ਚੱਬੇ ਚੋਂ। ਸਹੀ। ਇਹ ਜ਼ਮੀਨ ਪਹਿਲਾਂ ਸਾਡੀ ਜਿਹੜੀ ਸਿਵੀਆਂ ਦੀ ਹੈ ਨਾ ਬਰਾਦਰੀ ਦੀ, ਹਾਂਜੀ। ਇਹ ਸੰਧਵਾਂ ਦੀ ਜ਼ਮੀਨ ਸੀ। ਅੱਛਾ ਆ ਅੱਛਾ। 4.5 ਪਿੰਡੀਆਂ। ਸਹੀ ਹੋ ਗਿਆ, ਸਹੀ ਹੋ ਗਿਆ, ਸਹੀ ਹੋ ਗਿਆ। ਉਹ ਗੱਲਾਂ ਕਰਦਾ ਮੈਨੂੰ ਆਖਣਾਗਾ, ਉਸ ਮੈਨੂੰ ਦੱਸਿਆ ਵੀ ਤੁਹਾਡਾ ਕੈਂਪੀ ਆਇਆ, ਉਹਨੂੰ ਮਿਲ ਕੇ ਮੈਂ ਤੇਰੇ ਇਸਲਾਮ ਦਾ ਕਰਾਈ ਕੋਈ ਨਹੀਂ ਸਕਦਾ। ਅੱਛਾ ਅੱਛਾ ਅੱਛਾ। ਚਲੋ ਜੀ, ਹੁਣ ਇਨਸ਼ਾਅੱਲਾ ਕੋਈ ਵੀਡੀਓ ਵੇਖੇਗਾ ਨਾ ਤੁਹਾਡੀ, ਤੇ ਤੁਹਾਡਾ ਰਾਬਤਾ ਜ਼ਰੂਰ ਕਰ। ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।